ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਜਿਹਨ ਹਰ ਵਰਨ ਜਾਤ ਹਰ ਬਾਤ ਨਹਿਨ ਜਿਹ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰੇਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰਿ ਲਿਵ ਲਾਈ ਨਿਰਵੈਰੈ ਨਾਲ ਬੈਰ ਰਚਾਇਦਾ ਆਪਣੇ ਘਰ ਲੁਕੀ ਲਾਈ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰਿ ਲਿਵ ਲਾਈ ਨਿਰਵੈਰੈ ਨਾਲ
ਜਾਇਦਾ, ਆਪਣੇ ਘਰ ਲੁਕੇ ਲਾਈ। ਅੰਤਰ ਕ੍ਰੋਧ ਅਹੰਕਾਰ ਹੈ, ਅਣ ਦਿਨ ਜਲੈ ਸਦਾ ਦੁਖ ਪਾਈ। ਕੂੜ ਬੋਲ ਬੋਲ ਨਿਤ ਭੌਂਕਦੀ, ਬਿਖ ਖਾਦੀ ਦੂਜੈ ਪਾਈ। ਬਿਖ ਮਾਇਆ ਕਾਰਨ ਭਰਮ ਦੀ, ਫਿਰ ਘਰ ਘਰ ਪਤ ਗਵਾਈ। ਬੇਸੁਆ ਕੇਰੇ ਪੂਤ ਜਿਆ, ਪਿਤਾ ਨਾਮ ਤਿਸ ਜਾਏ। ਹਰ ਹਰ ਨਾਮ ਨ ਚੇਤਣੀ, ਕਰਤੈ ਆਪ ਖੁਆਈ। ਹਰ ਗੁਰਮੁਖ ਕਿਰਪਾ ਧਾਰਿਅਨ, ਜਨ ਵਿਛੜੇ ਆਪ ਮਿਲਾਏ। ਜਨ ਨਾਨਕ ਤਿਸ ਬਲ ਹਾਰਣੈ, ਜੋ ਸਤਿਗੁਰ ਲਾਗੇ ਪਾਏ। ਹਰ ਗੁਰਮੁਖ ਕਿਰਪਾ ਧਾਰਿਅਨ, ਜਨ ਵਿਛੜੇ ਆਪ ਮਿਲਾਏ। ਜਨ ਨਾਨਕ ਤਿਸ ਬਲ ਹਾਰਣੈ, ਜੋ ਸਤਿਗੁਰ ਲਾਗੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਨ। ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਪ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਪਾਵਨ ਗੁਰਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸ਼ਰਧਾ ਭਾਵਨਾ ਸਹਿਤ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਹਿਲਾਂ ਪਿਆਰ ਸਤਿਕਾਰ ਸਹਿਤ ਸਾਰੀ ਹੀ ਸੰਗਤ ਮਿਲ ਕੇ ਸੀਸ ਝੁਕਾਵੋ। ਮਨ ਨੂੰ ਇਕਾਗਰ ਕਰਨ ਲਈ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਪੁਰਖ ਨਿਰਵੈਰ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਹੈ। ਗਰੀਬ ਨਵਾਜ, ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਰ ਸਰੂਪ ਹਨ,
ਜਿਵੇਂ ਪਰਮਾਤਮਾ ਦਾ ਕਿਸੇ ਨਾਲ ਵੈਰ ਭਾਵਨਾ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਦੀ ਕਿਸੇ ਦੇ ਨਾਲ ਵੈਰ ਭਾਵਨਾ ਨਹੀਂ, ਕਿਸੇ ਦਾ ਭਾਵ ਨਹੀਂ, ਜੰਮਣ ਮਰਨ ਤੋਂ ਰਹਿਤ ਹੈ, ਤਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੈਰ ਭਾਵਨਾ ਤੋਂ ਰਹਿਤ ਹਨ। ਸਾਰੀ ਸ੍ਰਿਸ਼ਟੀ ਅੰਦਰ ਜਿਤਨੇ ਵੀ ਤਮਾਮ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹਨ, ਕਿਸੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਤਕਰਾ ਨਹੀਂ ਕਰਦੇ, ਕਿਸੇ ਨਾਲ ਵੈਰ ਭਾਵਨਾ ਨੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹੈ, ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਕਿਉਂਕਿ ਸਾਧ ਸੰਗਤ ਜੀ, ਕੋਈ ਮਨੁੱਖ ਯਤਨ ਕਰੇ ਨਾ ਪੂਰੇ ਸਤਿਗੁਰਾਂ ਦੀ ਬਰਾਬਰਤਾ ਕਰਨ ਦਾ, ਉਹਦੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਹੈ। ਤੇ ਮਨ ਵਿੱਚ ਵੈਰ ਭਾਵਨਾ ਵੀ ਹੁੰਦੀ ਹੈ, ਭੈ ਵੀ ਹੁੰਦਾ, ਤੇ ਜੰਮਣ ਮਰਨ ਦੇ ਗੇੜੇ ਵਿੱਚ ਵੀ ਪੈਂਦਾ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਹੈ ਕਿ ਸਤਿਗੁਰੂ ਜੀ ਦੇ ਹਿਰਦੇ ਅੰਦਰ ਕਿਸੇ ਵੀ ਨਾਲ ਵੈਰ ਭਾਵਨਾ ਨਹੀਂ ਹੈ। ਕੋਈ ਵੈਰ ਕਰੀ ਜਾਂਦਾ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਨਿਰਵੈਰ ਹੀ ਹੋ ਕਰਕੇ ਰਹਿੰਦੇ ਹੈ। ਇਸ ਲਈ ਸਤਿਗੁਰੂ ਜੀ ਨੇ ਫਰਮਾਨ ਕੀਤਾ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਨਿਰਵੈਰ ਸਰੂਪ ਹਨ। ਨਿਤ ਹਿਰਦੈ ਹਰਿ ਲਿਵ ਲਾਈ, ਕਿਉਂਕਿ ਨਿਤ ਹੀ ਹਰੀ ਪਰਮਾਤਮਾ ਦੇ ਚਰਨਾਂ ਵਿੱਚ ਹਿਰਦੇ ਕਰਕੇ ਲਿਵ ਲਾ ਕੇ ਰੱਖਦੇ ਹਨ। ਨਿਰਵੈਰ ਨਾਲ ਬੈਰ ਰਚਾਇਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਨਿਰਵੈਰ ਸਤਿਗੁਰੂ ਜੀ ਨਾਲ ਜੇਕਰ ਕੋਈ ਵੈਰ ਰਚਾਉਂਦਾ ਹੈ, ਬਿਨਾਂ ਕਾਰਨ ਤੋਂ ਅਕਾਰਨ ਹੀ ਜੇਕਰ ਕੋਈ ਵੈਰ ਕਰਨ ਦਾ ਯਤਨ ਕਰਦਾ ਹੈ, ਆਪਣਾ ਘਰ ਲੁਕੀ ਲਾਈ, ਜਾਣੋ ਕਿ ਉਸ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਲੁਕੀ ਚਵੰਤੀ ਲਾ ਲੈਣਾ ਕੀਤੀ ਹੈ। ਪ੍ਰਤੱਖ ਵੀ ਆਪਣੇ ਘਰ ਦੇ ਅੰਦਰ ਚਵੰਤੀ ਲਾ ਲਈ। ਜਿਵੇਂ ਸਾਧ ਸੰਗਤ ਜੀ ਅੱਗ ਬਾਲਣ ਦੇ ਵਾਸਤੇ ਚਵੰਤੀ ਹੁੰਦੀ ਹੈ ਨਾ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਘਰ ਦੇ ਵਿੱਚ ਉਸ ਨੇ ਜਾਣੋ ਕਿ ਚਵੰਤੀ ਹੀ ਲਾ ਲਈ ਹੈ। ਜਿਸ ਨੇ ਬਿਨਾਂ ਕਾਰਨ ਤੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਵੈਰ ਭਾਵਨਾ ਆਪਣੇ ਹਿਰਦੇ ਅੰਦਰ ਧਾਰਨ ਕੀਤੀ ਹੈ, ਅਕਾਰਨ ਹੀ ਸਤਿਗੁਰਾਂ ਦੇ ਨਾਲ ਵੈਰ ਕਮਾਉਂਦਾ ਹੈ। ਐਸਾ ਜਿਹੜਾ ਅਗਿਆਤ ਜੀਵ ਹੈ, ਸਾਖਤ ਪੁਰਸ਼ ਨੇ ਜਾਣੋ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਬਿਨਾਂ ਕਾਰਨ ਤੋਂ ਵੈਰ ਕਰਕੇ ਆਪਣੇ ਪ੍ਰਤੱਖ ਪਰਿਵਾਰ ਘਰ ਦੇ ਵਿੱਚ ਵੀ ਲੁਕੀ ਲਾ ਲੈਣਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਨਾ, ਗਰੀਬ ਨਵਾਜ ਸਤਿਗੁਰੂ ਜੀ ਨਿਰਵੈਰ ਸਰੂਪ ਹਨ। ਸਾਧ ਸੰਗਤ ਜੀ, ਭਾਵੇਂ ਕਿੰਨਾ ਯਤਨ ਕੀਤਾ ਸੀ ਕਈਆਂ ਨੇ, ਜਦੋਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਕਈ ਤਾਨੇ ਮੇਣੇ ਵੀ ਮਾਰਦੇ ਰਹੇ ਹੈ ਕਿ ਕੁੜਮਾਂ ਦੇ ਘਰ ਆ ਕੇ ਪਾਣੀ ਭਰਦਾ, ਇਹਨੂੰ ਕੋਈ ਥਾਂ ਨਹੀਂ ਹੈ। ਇਸ ਲਈ ਗੁਰੂ ਘਰ ਦੇ ਵਿੱਚ ਜਾ ਕਰਕੇ ਪੇਟ ਭਰਨ ਦੇ ਵਾਸਤੇ, ਲੰਗਰ ਪ੍ਰਸ਼ਾਦ ਛਕਣ ਦੇ ਵਾਸਤੇ ਕੁੜਮਾਂ ਘਰ ਪਾਣੀ ਭਰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਿਰ ਵੀ ਸਾਧ ਸੰਗਤ ਜੀ ਕਿਸੇ ਨਾਲ ਵੈਰ ਨਹੀਂ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਜਦੋਂ ਸਿੰਘਾਸਣ ਤੇ ਬੈਠੇ ਸਨ, ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਸਾਧ ਸੰਗਤ ਜੀ ਬਾਬਾ ਦਾਤੂ ਜੀ ਆਏ, ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਾ ਜੀ ਹਜ਼ੂਰ ਦੇ ਆ ਕਰਕੇ ਬੜੀ ਜ਼ੋਰ ਦੇ ਨਾਲ ਲੱਤ ਮਾਰੀ ਤੇ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਣ ਤੋਂ ਹੇਠਾਂ ਡਿੱਗ ਪਏ। ਤੇ ਸਾਧ ਸੰਗਤ ਰੱਤਾ ਭਾਰ ਵੀ ਮਨ ਵਿੱਚ ਕੋਈ ਵੈਰ ਭਾਵਨਾ ਨਹੀਂ ਰੱਖੀ। ਕਿੰਨੀ ਨਿਮਰਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਧਾਰਨ ਕਰਕੇ ਰੱਖੀ। ਹਜ਼ੂਰ ਨੇ ਉਸੇ ਸਮੇਂ ਸਾਧ ਸੰਗਤ ਜੀ ਬਾਬਾ ਦਾਤੂ ਜੀ ਦੇ ਲੱਤ ਫੜ ਕੇ ਤੇ ਘੁੱਟਣ ਲੱਗ ਪਏ ਕਿ ਮੇਰੇ ਸਾਹਿਬ ਸਤਿਗੁਰੂ ਜੀ ਦੇ ਆਪ ਜੀ ਸਾਹਿਬਜ਼ਾਦਾ ਹੋ, ਸਤਿਕਾਰਯੋਗ ਹੋ, ਸਾਡਾ ਸਰੀਰ ਬਿਰਧ ਹੈ, ਤੁਹਾਡੇ ਜਿਹੜੇ ਚਰਨ, ਤੁਹਾਡਾ ਸਰੀਰ ਕੋਮਲ ਹੈ, ਇਸ ਲਈ ਕਿਤੇ ਸੱਟ ਨਾ ਲੱਗ ਗਈ ਹੋਵੇ, ਇਸ ਲਈ ਲਿਆਓ ਅਸੀਂ ਕੁੱਟ ਦਿੰਦੇ ਹਾਂ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਨਿਮਰਤਾ ਧਾਰਨ ਕਰਕੇ ਰੱਖੀ। ਰਤਾ ਭਾਵੇਂ ਕੋਈ ਵੈਰ ਭਾਵਨਾ ਨਹੀਂ ਆਪਣੇ ਹਿਰਦੇ ਅੰਦਰ ਧਾਰਨ ਕੀਤੀ ਕਿ ਸੰਗਤ ਦੇ ਸਾਹਮਣੇ ਆ ਕਰਕੇ ਸਾਨੂੰ ਸਾਰੀ ਸੰਗਤ ਵਿੱਚ ਉਪਦੇਸ਼ ਦਿੰਦਿਆਂ ਹੋਏ ਆ ਕੇ ਕਿ ਬਾਬਾ ਦਾਦੂ ਜੀ ਨੇ ਸਾਡੇ ਲੱਤ ਮਾਰੀ ਹੈ। ਤੇ ਸਾਧ ਸੰਗਤ ਜੀ, ਇਤਿਹਾਸ ਅੰਦਰ ਜੇਕਰ ਆਉਂਦਾ, ਜਿਸ ਸਮੇਂ ਗੋਂਦਾ ਖੱਤਰੀ ਆਪਣੇ ਪਰਿਵਾਰ ਸਖੀਆਂ ਸੰਬੰਧੀਆਂ ਦੇ ਨਾਲ ਮਿਲ ਕਰਕੇ ਜੋ ਅਕਬਰ ਬਾਦਸ਼ਾਹ ਦੇ ਕੋਲ ਚਲਾ ਗਿਆ ਸੀ, ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਸੀ ਲੋਕਾਂ ਦੇ ਚੜਾਇਆ ਹੋਇਆ ਕਿ ਮਹਾਰਾਜ ਮੇਰੀ ਜ਼ਮੀਨ ਦੇ ਉੱਪਰ ਆਪ ਨੇ ਇਹ ਗੋਇੰਦਵਾਲ ਸਾਹਿਬ ਅਸਥਾਨ ਬਣਾਇਆ, ਇਹ ਜੋ ਨਗਰ ਵਸਾਇਆ ਹੋਇਆ, ਮਹਾਰਾਜ ਜਿੰਨਾ ਵੀ ਚੜਾਵਾ ਚੜ੍ਹਦਾ ਹੈ ਨਾ, ਹੇ ਗਰੀਬ ਨਵਾਜ ਸਤਿਗੁਰੂ ਜੀ ਤੁਸੀਂ ਮੈਨੂੰ ਇਹਦੇ ਵਿੱਚੋਂ ਅੱਧ ਦਿਆ ਕਰੋ, ਕਿਉਂਕਿ ਮੇਰੀ ਜ਼ਮੀਨ ਦੇ ਉੱਪਰ ਆਪ ਨੇ ਇਹ ਦਰਬਾਰ ਸਜਾਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਵੇ ਜੇ ਲੋੜ ਹੋਵੇ ਤੇ ਤੈਨੂੰ ਧਨ ਪਦਾਰਥ ਦੀ ਲੈ ਜਾ ਕਰ, ਪਰ ਇਹ ਗੁਰੂ ਕੀ ਸੰਗਤ ਦਾ ਇਹ ਪੈਸਾ ਹੈ, ਜੇ ਕਹੇ ਕਿ ਅੱਧ ਸਾਨੂੰ ਨਿਉ ਕਰਕੇ ਦਿਓ, ਨਿਉਣ ਕੇ ਅੱਧ ਨਹੀਂ ਤੈਨੂੰ ਦੇ ਸਕਦੇ। ਫਿਰ ਆਪਣੇ ਨਾਲ ਦੇ ਸਾਧ ਸੰਗਤ ਜੀ ਪਰਿਵਾਰ ਦੇ ਵਿੱਚ ਸਖੀਆਂ ਨੂੰ ਨਾਲ ਲੈ ਕੇ ਤੇ ਦਿੱਲੀ ਜਾ ਕਰਕੇ ਅਰਜੀ ਲਿਖਾਉਣ ਵਾਸਤੇ ਯਤਨ ਕੀਤਾ। ਅਕਬਰ ਬਾਦਸ਼ਾਹ ਦੇ ਕੋਲ ਦਰਬਾਰ ਵਿੱਚ ਪਹੁੰਚਿਆ ਤੇ ਸਾਧ ਸੰਗਤ ਜੀ ਜਿਹੜੇ ਕੋਈ ਅਹਿਲਕਾਰ ਸਨ ਉਹਨਾਂ ਨੂੰ ਪੁੱਛਿਆ ਬਾਦਸ਼ਾਹ ਨੇ ਕਿ ਕੌਣ ਹੈ, ਇਹ ਕਿਹਨਾਂ ਤੇ ਪੁਕਾਰੂ ਹੋ ਕੇ ਆਇਆ। ਜਦੋਂ ਦੱਸਿਆ ਗਿਆ ਕਿ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਪੁਕਾਰੂ ਹੋ ਕੇ ਆਇਆ, ਤੇ ਸਾਧ ਸੰਗਤ ਜੀ ਰਤਾ ਭਰ ਵੀ ਕੋਈ ਸੁਣਵਾਈ ਨਹੀਂ ਸੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਿਉਂਕਿ ਨਿਰਵੈਰ ਸਨ, ਅਕਬਰ ਬਾਦਸ਼ਾਹ ਸਤਿਗੁਰੂ ਜੀ ਦਾ ਪ੍ਰਤਾਪ ਜਾਣਦਾ ਸੀਗਾ, ਇਸ ਲਈ ਕਹਿੰਦਾ ਇਹਨਾਂ ਦੇ ਸਿਰ ਦੇ ਵਿੱਚ ਗੰਦਗੀ ਪਾ ਕਰਕੇ ਨਾ ਇਹਨਾਂ ਦੀ ਹੇਠੀ ਬੇਇੱਜ਼ਤੀ ਕੀਤੀ ਜਾਵੇ, ਧੱਕੇ ਮਾਰ ਕਰਕੇ ਦਿੱਲੀ ਵਿੱਚੋਂ ਬਾਹਰ ਕੱਢ ਦੇਣਾ ਕਰੋ। ਸਾਧ ਸੰਗਤ ਜੀ ਸਿਰ ਦੇ ਗੰਦਗੀ ਦਾ ਭਾਰ ਚੁਕਾਇਆ ਤੇ ਫਿਰ ਦਿੱਲੀ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਆ, ਨਿਰਵੈਰੈ ਨਾਲ ਵੈਰਨ ਚਾਹੀਦਾ ਆਪਣੇ ਘਰ ਲੋਕੀ ਲਾਏ। ਫਿਰ ਜਦੋਂ ਪਰਿਵਾਰ ਦੇ ਵਿੱਚ ਆਇਆ ਨਾ, ਪਰਿਵਾਰ ਵਾਲਿਆਂ ਨੇ ਵੀ ਸਾਧ ਸੰਗਤ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀਗਾ ਕਿ ਪਹਿਲਾਂ ਆਪ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀਆਂ ਕੀਤੀਆਂ ਸਨ, ਮਹਾਰਾਜ ਨਗਰ ਵਸਾਵੋ, ਤੇ ਹੁਣ ਆਪ ਹੀ ਉਹਨਾਂ ਤੇ ਪੁਕਾਰੂ ਹੋ ਗਿਆ, ਤੈਨੂੰ ਸ਼ਰਮ ਨਹੀਂ ਆਈ। ਸਾਧ ਸੰਗਤ ਜੀ ਪਰਿਵਾਰ ਵਾਲਿਆਂ ਨੇ ਦੁਕਾਰ ਦਿੱਤਾ ਸੀਗਾ। ਫਿਰ ਵਹੁਟੀ ਭਤੀਜੀ ਆਣ, ਜਿਹੜੇ ਵਹੁਟੀ ਸੀ ਭਤੀਜੀ ਸੀ ਭਰਜਾਈ ਆਦਿਕ ਕੋਈ ਸਖੀਆਂ ਨੇ ਮਿਲ ਕਰਕੇ ਫਿਰ ਘਰ ਦੇ ਵਿੱਚ ਲੈ ਆਉਂਦਾ ਸੀਗਾ। ਇੱਦਾਂ ਦੀ ਹਾਲਤ ਹੋ ਜਾਂਦੀ ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਅਕਾਰਨ ਹੀ ਵੈਰ ਕਰਦਾ ਹੈ, ਕਿਉਂਕਿ ਸਤਿਗੁਰੂ ਜੀ ਤਾਂ ਸਭ ਦਾ ਹੀ ਭਲਾ ਮਨਾਉਂਦੇ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉ ਹੋਏ। ਗਰੀਬ ਨਵਾਜ ਸਤਿਗੁਰੂ ਜੀ ਦਾ ਭਲਾ ਬੁਰਾ ਕੌਣ ਕਰ ਸਕਦਾ ਹੈ? ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੋਈ ਵੈਰ ਕਮਾ ਸਕਦਾ ਹੈ? ਜੇ ਸਾਧ ਸੰਗਤ ਜੀ ਸੈਦ ਖਾਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚੜ੍ਹਾਈ ਕਰਕੇ ਆਇਆ ਸੀ ਨਾ, 1.25 ਲੱਖ ਫੌਜ ਲੈ ਕਰਕੇ, ਕਿੰਨਾ ਵੱਡਾ ਜਰਨੈਲ ਸੀਗਾ ਫੌਜ ਦਾ, ਤੇ ਆਪਣੀ ਭੈਣ ਦੇ ਕੋਲ ਬੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਸੁਣੀ ਸੀ। ਫਿਰ ਮਨ ਦੇ ਵਿੱਚ ਵਿਚਾਰ ਕਰਦਾ ਕਿ ਸੱਚ ਹੀ ਜੇ ਪੀਰਾਂ ਦੇ ਪੀਰ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੇ ਮੈਦਾਨੇ ਜੰਗ ਦੇ ਵਿੱਚ ਆ ਕਰਕੇ ਮੈਨੂੰ ਇਕੱਲੇ ਦੇ ਨਾਲ ਮਿਲ ਕਰਕੇ ਯੁੱਧ ਕਰਨਾ, ਮੇਰੇ ਮਨ ਦੀ ਜਾਨ ਲੈਣ। ਤੇ ਸਾਧ ਸੰਗਤ ਜੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਬਸਤਰ ਸਜਾ ਕਰਕੇ ਨੀਲੇ ਘੋੜੇ ਤੇ ਅਸਵਾਰ ਹੋ ਕੇ ਪ੍ਰਤੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਸੀ ਸੈਦ ਖਾਨ ਨੂੰ। ਤੇ ਜਦੋਂ ਸਤਿਗੁਰਾਂ ਨੇ ਵਚਨ ਕੀਤਾ ਕਿ ਸੈਦ ਖਾਨ ਤੂੰ ਸਾਨੂੰ ਯਾਦ ਕਰ, ਸੱਚ ਤੇਰੇ ਸਾਹਮਣੇ ਆ ਗਏ ਆ, ਸ਼ਸਤਰ ਫੜ ਤੇ ਵਾਰ ਕਰ। ਤੇ ਸਾਧ ਸੰਗਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਇਤਨਾ ਜ਼ਿਆਦਾ ਮਸਤਕ ਦਾ ਪ੍ਰਤਾਪ ਸੀ, ਝੱਲਿਆ ਨਾ ਗਿਆ। ਉੱਥੇ ਹੀ ਗਰੀਬ ਨਵਾਜ ਸਤਿਗੁਰਾਂ ਦੇ ਸਾਹਮਣੇ ਗੋਡੇ ਟੇਕ ਦਿੱਤੇ, ਹਜ਼ੂਰ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਸ਼ਸਤਰ ਚੁੱਕ, ਸਾਡੇ ਨਾਲ ਜੰਗ ਕਰ, ਤੇਰੇ ਮਨ ਦੀ ਇੱਛਾ ਸੀਗੀ
ਕਿ ਮੈਨੂੰ ਇਕੱਲੇ ਨੂੰ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲਣਾ, ਹੁਣ ਵਾਰ ਕਿਉਂ ਨਹੀਂ ਕਰਦਾ? ਕਹਿੰਦਾ ਮਹਾਰਾਜ ਮੈਂ ਵਾਰ ਕਰਨ ਜੋਗਾ ਰਿਹਾ ਹੀ ਨਹੀਂ ਆ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਫਿਰ ਵਚਨ ਕੀਤਾ, ਕਹਿੰਦੇ ਆਇਆ ਤੂੰ ਸਾਡੇ ਨਾਲ ਜੰਗ ਕਰਨ ਵਾਸਤੇ ਸੀਗਾ, ਪਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ ਤੇ ਹਜੂਰ ਨੇ ਐਸੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਕੀਤੀ, ਬ੍ਰਹਮ ਗਿਆਨ ਦੀ ਦਾਤ ਹਜੂਰ ਨੇ ਬਖਸ਼ਿਸ਼ ਕਰ ਦਿੱਤੀ, ਸਭ ਵਹਿਮ ਭਰਮ ਮਨ ਦੇ ਦੂਰ ਕਰ ਦਿੱਤੇ। ਤੇ ਸਾਧ ਸੰਗਤ ਜੀ ਫਿਰ ਉਹ ਹੀ ਸੈਦ ਖਾਨ ਜੋ ਪਠਾਨ ਸੀ ਨਾ, ਹਜੂਰ ਤੇ ਹਮਲਾਵਰ ਬਣ ਕੇ ਆਏ ਸੀ, ਚੜ੍ਹ ਕਰਕੇ ਆਏ ਸੀ 1.25 ਲੱਖ ਫੌਜ ਨਾਲ ਲੈ ਕੇ। ਉਹ ਫਿਰ ਜੰਗਲਾਂ ਵਿੱਚ ਚਲਾ ਗਿਆ ਸੀ, ਪਰਮੇਸ਼ਰ ਦੀ ਭਗਤੀ ਕਰਦਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨਿਰਵੈਰ ਸਰੂਪ ਹਨ ਗਰੀਬ ਨਿਵਾਜ ਸਤਿਗੁਰੂ ਜੀ। ਤੇ ਸਾਧ ਸੰਗਤ ਜੀ 6ਵੇਂ ਜਾਮੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ 4 ਜੰਗਾਂ ਲੜੀਆਂ ਨੇ। ਸਾਧ ਸੰਗਤ ਜੀ 4 ਜੰਗਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਮਨ ਵਿੱਚ ਕੋਈ ਵੈਰ ਭਾਵਨਾ ਰੱਖ ਕਰਕੇ ਕਿਸੇ ਨਾਲ ਜੰਗ ਨਹੀਂ ਕੀਤਾ। 4 ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ। ਤੇ ਜੇ ਸਾਧ ਸੰਗਤ ਜੀ ਦੁਸ਼ਮਣ ਚੜ੍ਹ ਕਰਕੇ ਆਇਆ ਤੇ ਫਿਰ ਐਸੇ ਲੋਹੇ ਦੇ ਚਣੇ ਚਬਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਗੁਰੂ ਕੇ ਸੂਰਬੀਰ ਯੋਧਿਆਂ ਨੇ ਰਣਦੱਤੇ ਵਿੱਚ ਦੁਸ਼ਮਣਾਂ ਦੇ ਨਾਲ ਬੜੀ ਸੂਰਬੀਰਤਾ ਨਾਲ ਜੰਗ ਕੀਤਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਨਾਲ ਵੈਰ ਭਾਵਨਾ ਨਹੀਂ ਕਦੇ ਵੀ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ। ਔਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵੱਡੀਆਂ 14 ਜੰਗਾਂ ਲੜੀਆਂ, ਜਿਨ੍ਹਾਂ ਦਾ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ। ਸਾਧ ਸੰਗਤ ਜੀ 14 ਜੰਗਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੈਰ ਭਾਵਨਾ ਰੱਖ ਕਰਕੇ ਨਹੀਂ ਕਿਸੇ ਨਾਲ ਜੰਗ ਕੀਤਾ। ਜੇ ਦੁਸ਼ਮਣ ਚੜ੍ਹ ਕਰਕੇ ਆਇਆ ਤੇ ਫਿਰ ਉਹਨੂੰ ਮੂੰਹ ਦੀ ਵੀ ਖਾਣੀ ਪਈ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰਵੈਰ ਸਰੂਪ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਐਸੇ ਨਿਰਵੈਰ ਸਰੂਪ ਸਤਿਗੁਰੂ ਜੀ ਨਾਲ ਜੇਕਰ ਕੋਈ ਵੈਰ ਕਰਨ ਦਾ ਯਤਨ ਕਰਦਾ ਹੈ, ਆਪਣੇ ਘਰ ਲੂਕੀ ਲਾਏ, ਆਪਣੇ ਪਰਿਵਾਰ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਹੀ ਉਹ ਲੂਕੀ ਲਾ ਲੈਣਾ ਕਰਦਾ ਹੈ। ਜਿਵੇਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੋਈ ਵੈਰ ਭਾਵਨਾ ਰੱਖੇ ਨਾ, ਅੰਤਰੇ ਭਾਵ ਦੇ ਵਿੱਚ ਹਜੂਰ ਬਖਸ਼ਿਸ਼ ਕਰਦੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਤ੍ਰਿਸ਼ਨਾ ਰੂਪੀ ਸਾਧ ਸੰਗਤ ਜੀ ਅੱਗ ਬਾਲ ਲੈਣਾ ਕਰਦਾ ਹੈ। ਤ੍ਰਿਸ਼ਨਾ ਰੂਪੀ ਅੱਗ ਉਹਦੇ ਹਿਰਦੇ ਅੰਦਰ ਲਟ ਲਟ ਕਰਦੀ ਹੋਈ ਬਲਣ ਲੱਗ ਪੈਂਦੀ ਹੈ। ਅੰਤਰ ਕ੍ਰੋਧ ਅਹੰਕਾਰ ਹੈ। ਐਸੇ ਕਹਿੰਦੇ ਵੈਰ ਭਾਵਨਾ ਰੱਖਣ ਵਾਲੇ ਦੇ ਹਿਰਦੇ ਅੰਦਰ ਕ੍ਰੋਧ ਹੈ ਔਰ ਹਰ ਸਮੇਂ ਗੁੱਸਾ ਧਾਰਨ ਕਰਕੇ ਰੱਖਦਾ ਹੈ। ਅੰਤਰ ਕ੍ਰੋਧ ਤੇ ਮਨ ਦੇ ਵਿੱਚ ਹੰਕਾਰ ਬਣਿਆ ਰਹਿੰਦਾ ਹੈ। ਆਣ ਦਿਨ ਜਲੈ ਸਦਾ ਦੁਖ ਪਾਈ। ਤੇ ਰਾਤ ਦਿਨ ਹਰ ਸਮੇਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਤੇ ਸੁਖ ਨਹੀਂ ਫਿਰ ਪ੍ਰਾਪਤ ਹੁੰਦਾ, ਪਰਮ ਸੁਖ ਤੋਂ ਵਾਂਝਾ ਰਹਿ ਜਾਂਦਾ ਹੈ। ਦੁਨੀਆ ਦੇ ਦੁੱਖਾਂ ਦੇ ਵਿੱਚ ਹੀ ਬਾਰ-ਬਾਰ ਘਿਰ ਜਾਂਦਾ ਹੈ। ਹਿਰਦੇ ਕਰਕੇ ਵੀ ਸਕੂਨ ਨਹੀਂ ਪ੍ਰਾਪਤ ਹੁੰਦਾ, ਅੰਤਰ ਆਤਮਾ ਵੀ ਸ਼ਾਂਤ ਨਹੀਂ ਹੁੰਦਾ, ਮਨ ਵੀ ਹਰ ਸਮੇਂ ਭਟਕਦਾ ਹੀ ਰਹਿੰਦਾ ਹੈ। ਊੜ ਬੋਲ ਬੋਲ ਨਿਤ ਭੌਂਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਸਾਖਤ ਜੀਵ ਹੈ ਨਾ, ਹਰ ਸਮੇਂ ਝੂਠ ਬੋਲ ਬੋਲ ਕਰਕੇ ਕੁੱਤਿਆਂ ਦੇ ਵਾਂਗ ਭੌਂਕਦੇ ਰਹਿੰਦੇ ਹਨ। ਜਿਵੇਂ ਮੰਨ ਲਓ ਕੁੱਤਾ ਹੀ ਭੌਂਕ ਰਿਹਾ ਹੋਵੇ, ਇੱਦਾਂ ਐਸੇ ਸਾਖਤ ਜੀਵਾਂ ਦੀ ਹਾਲਤ ਹੁੰਦੀ ਹੈ। ਝੂਠ ਬੋਲਣ ਰੂਪੀ ਹਰ ਸਮੇਂ ਕੁੱਕਰਾਂ ਦੇ ਵਾਂਗ ਭੌਂਕਦੇ ਰਹਿੰਦੇ ਹਨ। ਇੱਕ ਖਾਤੀ ਦੂਜੇ ਭਾਈ। ਦੂਜੇ ਦਵੈਸ਼ ਭਾਵਨਾ ਵਿੱਚ ਲੱਗਣੇ ਕਰਕੇ ਵਿਸ਼ਿਆ ਵਿਕਾਰਾਂ ਰੂਪੀ ਬਿਖ ਜ਼ਹਿਰ ਇਹਨਾਂ ਸਾਖਤ ਜੀਵਾਂ ਨੇ ਖਾਧੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਿਹਦਾ ਅੰਮ੍ਰਿਤ ਦੀ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਨਾ, ਮਿਠਾਸ ਭਰਿਆ ਨਾਮ ਅੰਮ੍ਰਿਤ ਨੂੰ ਛੱਡ ਕਰਕੇ ਵਿਸ਼ੇ ਵਿਕਾਰਾਂ ਨੂੰ ਵੀ ਜ਼ਹਿਰ ਹੀ ਦੁਬਦਾ ਵਿੱਚ ਪੈਕ ਕਰਕੇ ਐਸੇ ਸਾਖਤਾਂ ਨੇ ਖਾੜ ਕੀਤੀ ਹੈ। ਬਿਖ ਮਾਇਆ ਕਾਰਨ ਪਰਮ ਦੀ। ਵੇਖ ਜ਼ਹਿਰ ਦੀ ਨਿਆਈ ਜਿਹੜੀ ਸਾਧ ਸੰਗਤ ਦੀ ਦੁਖਦਾਇਕ ਮਾਇਆ ਹੈ, ਇਸ ਮਾਇਆ ਦੀ ਮਮਤਾ ਕਰਕੇ ਹਰ ਸਮੇਂ ਜਗਤ ਅੰਦਰ ਭਰਮਦੇ ਰਹਿੰਦੇ ਹਨ। ਫਿਰ ਘਰ ਘਰ ਪਤ ਗਵਾਈ।
ਘਰ ਘਰ ਜਾ ਕੇ ਆਪਣੀ ਇੱਜ਼ਤ ਗਵਾਉਂਦੇ ਆ। ਕਦੇ ਕਿਸੇ ਘਰ ਅੱਗੇ ਜਾ ਕਰਕੇ ਝੋਲੀ ਅੱਡ ਪੈਂਦੇ ਆ, ਕਦੇ ਕਿਸੇ ਅੱਗੇ ਜਾ ਕਰਕੇ ਹੱਥ ਅੱਡ ਕੇ ਮੰਗਦੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰਦੇ, ਫਿਰ ਘਰ ਘਰ ਪੱਤ ਗਵਾਏ। ਅਥਵਾ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਛੱਡ ਕੇ ਕਦੇ ਕਿਸੇ ਸੰਸਾਰ ਦੇ ਅੱਗੇ ਹੱਥ ਅੱਡਦੇ, ਕਦੇ ਕਿਸੇ ਘਰ ਅੱਗੇ ਜਾ ਕਰਕੇ ਹੱਥ ਅੱਡਦੇ, ਕਦੇ ਕਿਸੇ ਦੇਵੀ ਦੇਵਤੇ ਅੱਗੇ ਜਾ ਕਰਕੇ, ਕਦੇ ਕਿਸੇ ਫਕਰ ਅੱਗੇ ਜਾ ਕਰਕੇ ਹੱਥ ਅੱਡਦੇ ਆ। ਜੇ ਸਾਡੀ ਮਨ ਦੀ ਭਾਵਨਾ ਪੂਰੀ ਹੋ ਜਾਵੇ, ਤਮੰਨਾ ਸਾਡੀ ਪੂਰੀ ਹੋ ਜਾਵੇ, ਹਜ਼ੂਰ ਕਹਿੰਦੇ ਐਸੀ ਸਾਖਤ ਜੀਵਾਂ ਦੀ ਹਾਲਤ ਹੈ। ਬੇਸਵਾ ਕੇਰੇ ਪੂਤ ਜਿਆ। ਮਹਾਰਾਜ ਸੱਚੇ ਪਾਤਸ਼ਾਹ ਸਾਖਤ ਜੀਵਾਂ ਦੀ ਹਾਲਤ ਦੱਸਦੇ ਆ ਉਦਾਹਰਣ ਦੇ ਕਰਕੇ। ਜਿਵੇਂ ਕਹਿੰਦੇ ਹਨ ਕਿ ਬੇਸਵਾ ਦਾ ਪੁੱਤਰ ਹੋਵੇ, ਬੇਸਵਾ ਕੇਰੇ ਪੂਤ ਜਿਉ। ਬੇਸਵਾ ਦੇ ਘਰ ਦੇ ਵੀ ਜਿਵੇਂ ਪੁੱਤਰ ਪੈਦਾ ਹੋਵੇ, ਪਿਤਾ ਨਾਮ ਤਿਸ ਜਾਏ। ਤੇ ਉਹਦੇ ਪਿਤਾ ਦਾ ਨਾਮ ਜਾਏ ਚਲਿਆ ਜਾਂਦਾ ਹੈ। ਭਾਵ ਜੇ ਕੋਈ ਪੁੱਛੇ ਕਿ ਕਿਹਦਾ ਪੁੱਤਰ ਹੈ ਤੇ ਇਹੋ ਹੀ ਆਖਿਆ ਜਾਂਦਾ ਕਿ ਬੇਸਵਾ ਦਾ ਪੁੱਤਰ ਹੈ। ਪਤਾ ਹੀ ਨਹੀਂ ਕੋਈ ਕਿਹਦਾ ਪੁੱਤਰ ਹੈ, ਇਹਦੇ ਬਾਪ ਦਾ, ਇਹਦੇ ਪਿਤਾ ਦਾ ਨਾਮ ਕੀ ਹੈ। ਪਿਤਾ ਨਾਮ ਤਿਸ ਜਾਏ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਦੇ ਪਿਤਾ ਦਾ ਨਾਮ ਚਲਿਆ ਜਾਂਦਾ ਹੈ। ਬੇਸਵਾ ਦਾ ਪੁੱਤ ਹੀ ਅਖਵਾਉਂਦਾ ਹੈ। ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਅੰਤਰੀ ਭਾਵ ਵਿੱਚ ਬਖਸ਼ਿਸ਼ ਕੀਤੀ। ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ। ਕਹਿੰਦੇ ਹਨ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਨਾ ਕੀਤਾ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਿਤਾ ਨਹੀਂ ਬਣਾਇਆ। ਹੋਰ ਦਰ ਦਰ ਦੇ ਭਟਕਦੇ ਫਿਰਦੇ ਹੈ। ਹਜ਼ੂਰ ਕਹਿੰਦੇ ਉਹ ਬੇਸਵਾ ਦੇ ਪੁੱਤ ਦੀ ਤਰ੍ਹਾਂ ਜਾਣਨਾ ਕਰੋ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਨਹੀਂ ਕਮਾਇਆ, ਜਿਨ੍ਹਾਂ ਨੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕੀਤਾ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਨਹੀਂ ਕੀਤਾ। ਐਸੇ ਜਿਹੜੇ ਸਾਖਤ ਪੁਰਸ਼ ਹਨ, ਜਾਣੋ ਕਿ ਸਾਧ ਸੰਗਤ ਜੀ ਬੇਸਵਾ ਦੇ ਪੁੱਤ ਦੀ ਤਰ੍ਹਾਂ ਹਨ। ਕਿਉਂਕਿ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਨਾ, ਪੰਜ ਪਿਆਰੇ ਸਹਿਬਾਨ ਅੰਮ੍ਰਿਤ ਛਕਾ ਕੇ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾ ਕੇ ਗੁਰਮਰਜ਼ਾਦਾ ਜਦੋਂ ਸੁਣਾਉਂਦੇ ਆ ਨਾ, ਤੇ ਉਸ ਸਮੇਂ ਇਹ ਵਚਨ ਕੀਤੇ ਜਾਂਦੇ ਆ, ਇਹ ਖਾਲਸਾ ਜੀ ਅੱਜ ਤੁਹਾਡਾ ਗੁਰੂ ਘਰ ਦੇ ਵਿੱਚ ਜਨਮ ਹੋਇਆ ਹੈ। ਪਿਛਲੇ ਕੀਤੇ ਇਹ ਗੁਨਾਹ ਤੁਹਾਡੇ ਸਾਰੇ ਹੀ ਮੁਆਫ ਹੋ ਗਏ ਹੈ। ਝੂਠ ਖਾਧੀ ਹੋਈ ਸਾਰੀ ਬਖਸ਼ੀ ਗਈ ਹੈ। ਕੀਤੇ ਹੋਏ ਪਾਪ ਗੁਨਾਹ ਕਰਮ ਤੁਹਾਡੇ ਬਖਸ਼ੇ ਗਏ ਹੈ। ਅਗਾਂਹ ਵਾਸਤੇ ਸੁਚੇਤ ਹੋ ਕਰਕੇ ਰਹਿਣਾ। ਤੇ ਸਾਧ ਸੰਗਤ ਦੇ ਆਇਡੈਂਟੀ ਦਿੱਤੀ ਜਾਂਦੀ ਹੈ ਕਿ ਖਾਲਸੇ ਦਾ ਕਹਿੰਦੇ ਜਿਹੜਾ ਜਨਮ ਹੈ ਇਹ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦਾ ਹੈ। ਨਾਨਕੇ ਗੁਰੂ ਕੇ ਲਾਹੌਰ ਹਨ। ਪਿਤਾ ਦਸ਼ਮੇਸ਼ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਮਾਤਾ ਸਾਹਿਬ ਦੇਵਾ ਜੀ ਹਨ। ਇਹੋ ਇਹ ਸਾਧ ਸੰਗਤ ਜੀ ਖਾਲਸੇ ਦੀ ਆਇਡੈਂਟੀ ਦਿੱਤੀ ਜਾਂਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰਦੇ ਆ। ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪੂਰੇ ਸਤਿਗੁਰੂ ਜੀ ਨੂੰ ਧਾਰਨ ਨਹੀਂ ਕੀਤਾ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਿੱਖੀ ਦੇ ਧਾਰਨੀ ਨਹੀਂ ਬਣਨਾ ਕੀਤਾ, ਕਹਿੰਦੇ ਹਨ ਪਿਤਾ ਨਾਮ ਤਿਸ ਜਾਏ। ਉਹ ਫਿਰ ਬੇਸਵਾ ਦੇ ਪੁੱਤ ਦੀ ਤਰ੍ਹਾਂ ਉਹਨਾਂ ਦਾ ਜੀਵਨ ਜਾਣਨਾ ਕਰੋ। ਹਰ ਹਰ ਨਾਮ ਨਾ ਚੇਤਣੀ। ਐਸੇ ਸਾਖਤ ਜੀਵਾਂ ਨੇ ਹਰੀ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਕੀਤਾ, ਜੋ ਹਰਿਆ ਭਰਿਆ ਕਰਨ ਵਾਲਾ ਹੈ, ਜੀਵ ਦੇ ਹਿਰਦੇ ਨੂੰ ਹਰਿਆਵਲਤਾ ਸਹਿਤ ਕਰਨ ਵਾਲਾ ਹੈ, ਜੋ ਹਰ ਸਮੇਂ ਵਿਕਾਰਾਂ ਦੀ ਭੱਠੀ ਵੀ ਸੜਦਾ ਰਹਿੰਦਾ ਹੈ। ਇਹ ਮਨ ਨੂੰ ਸ਼ਾਂਤ ਕਰਨ ਵਾਲਾ ਜੋ ਵਾਹਿਗੁਰੂ ਦਾ ਨਾਮ ਹੈ। ਜਿਨ੍ਹਾਂ ਸਾਖਤ ਜੀਵਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਕੀਤਾ, ਕਰਤਾ ਆਪ ਖੁਆਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਨ ਹਾਰੇ ਕਰਤੇ ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਖੁਆਰ ਕੀਤਾ ਹੈ। ਜਿਵੇਂ ਕਹਿੰਦੇ ਆ ਨਾ, ਜਿੱਦਾਂ ਦਾ ਮੂੰਹ ਹੋਵੇ ਉੱਦਾਂ ਦੀ ਚਪੇੜ ਵੱਜਦੀ ਹੈ। ਤੇ ਸਾਧ ਸੰਗਤ ਜਿੱਦਾਂ ਦੇ ਮਨੁੱਖ ਨੇ ਕੀਤੇ ਹੋਏ ਕਰਮ ਸਾਨੂੰ ਉਦਾਂ ਦਾ ਫਲ ਮਿਲ ਗਿਆ। ਜਿਹੋ ਜਿਹੇ ਸਕਾਮ ਕਰਮ ਕੀਤੇ ਸਨ, ਦੁਨੀਆ ਦੇ ਤੁਛ ਮਾਤਰ ਦੇ ਸੁੱਖ ਮਿਲ ਗਏ, ਪਰ ਨਿਸ਼ਕਾਮ ਕਰਮ ਨਾ ਕਰਨੇ ਕਰਕੇ ਪਰਮੇਸ਼ਰ ਦਾ ਨਾਮ ਨਹੀਂ ਪ੍ਰਾਪਤ ਕਰ ਸਕੇ।
ਹਰ ਗੁਰਮੁਖ ਕਿਰਪਾ ਧਾਰਿਆਨ। ਜਿਨ੍ਹਾਂ ਗੁਰਮੁਖ ਪਿਆਰਿਆਂ ਤੇ ਪਰਮੇਸ਼ਰ ਨੇ ਆਪਣੀ ਕਿਰਪਾ ਧਾਰਨ ਕੀਤੀ ਹੈ। ਜਨ ਵਿਛੜੇ ਆਪ ਮਿਲਾਏ, ਉਹਨਾਂ ਪਰਮੇਸ਼ਰ ਨੇ ਵਿਛੜਿਆ ਹੋਇਆਂ ਨੂੰ ਆਪਣੇ ਸਰੂਪ ਦੇ ਵਿੱਚ ਆਪ ਹੀ ਮਿਲਾ ਲਿਆ ਹੈ। ਜਨ ਆਪਣੇ ਦਾਸ ਜਾਣ ਕੇ, ਜਨ ਆਪਣੇ ਸੇਵਕ ਜਾਣ ਕਰਕੇ ਪਰਮੇਸ਼ਰ ਨੇ ਆਪ ਹੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲਾ ਲਿਆ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਕਿਰਪਾ ਧਾਰਨ ਕੀਤੀ ਹੈ। ਇਹ ਸਾਧ ਸੰਗਤ ਜੀ, ਇਹ ਕਿਰਪਾ ਹੀ ਹੈ ਜੋ ਗੁਰੂ ਚਰਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਹ ਵੀ ਪਰਮਾਤਮਾ ਦੀ ਕਿਰਪਾ ਹੈ। ਕਿਰਪਾ ਤੋਂ ਬਿਨਾਂ ਸਤ ਸੰਗਤ ਵਿੱਚ ਵੀ ਨਹੀਂ ਬੈਠਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਵੀ ਨਹੀਂ ਹੋ ਸਕਦੇ। ਇਸ ਲਈ ਹਜ਼ੂਰ ਕਹਿੰਦੇ ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਧਾਰਨ ਕੀਤੀ ਹੈ, ਉਹ ਗੁਰੂ ਵਾਲੇ ਬਣ ਕੇ ਉਹਨਾਂ ਨੇ ਸਤਿਗੁਰੂ ਜੀ ਦੇ ਸ਼ਬਦ ਦਾ ਅਭਿਆਸ ਕੀਤਾ। ਪਰਮੇਸ਼ਰ ਨੇ ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ। ਜਨ ਨਾਨਕ ਤਿਸ ਬਲਿਹਾਰਨੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖ ਵਡਭਾਗੇ ਪੁਰਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਸੋ ਸਤਿਗੁਰ ਲਾਗੇ ਪਾਏ। ਫਿਰ ਪੜੋ। ਜੋ ਜਨ ਨਾਨਕ ਤਿਸ ਬਲਿਹਾਰਨੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਤੋਂ ਸਦਾ ਲਈ ਅਸੀਂ ਬਲਿਹਾਰ ਜਾਂਦੇ ਹਾਂ। ਜੋ ਸਤਿਗੁਰ ਲਾਗੇ ਪਾਏ। ਜੋ ਸਤਿਗੁਰ ਲਾਗੇ ਪਾਏ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨੀ ਲੱਗਣਾ ਕੀਤਾ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗੇ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕੀਤੀ। ਹਜ਼ੂਰ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖੀ ਨੂੰ ਭਾਵਨਾ ਦੇ ਸਹਿਤ ਕਮਾਇਆ ਹੈ। ਐਸੇ ਵਡਭਾਗੇ ਪੁਰਖਾਂ ਤੋਂ ਸਦਾ ਲਈ ਅਸੀਂ ਕੁਰਬਾਨ ਜਾਂਦੇ ਹਾਂ। ਨਾਮ ਲੱਗੇ ਸੇ ਉਬਰੇ। ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦੇ ਨਾਲ ਲੱਗ ਗਏ ਹਨ, ਜਿਨ੍ਹਾਂ ਨੇ ਮਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਹਜ਼ੂਰ ਕਹਿੰਦੇ ਉਹ ਭਵ ਸਾਗਰ ਤੋਂ ਉਬਰੇ ਤਰ ਗਏ ਹੈ। ਸੰਸਾਰ ਸਮੁੰਦਰ ਦੇ ਵਿੱਚ ਬਾਰ-ਬਾਰ ਉਹਨਾਂ ਨੂੰ ਗੋਤੇ ਨਹੀਂ ਖਾਣੇ ਪਏ। ਸਦੇ ਸਿੱਧ ਹੀ ਵਾਹਿਗੁਰੂ ਨੇ ਉਹਨਾਂ ਦਾ ਸਰੀਰ ਰੂਪੀ ਬੇੜਾ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਬਿਨ ਨਾਵੈ ਜੰਪੁਰ ਜਾਹੇ। ਕਿ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾਮਹੀਣ ਜੀਵ ਹਨ, ਉਹ ਜਮਾਂ ਦੀ ਪੁਰੀ ਵੀ ਚਲੇ ਜਾਂਦੇ ਹਨ। ਪਰਮੇਸ਼ਰ ਦਾ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਭਵ ਸਾਗਰ ਤੋਂ ਤਰ ਜਾਂਦੇ, ਮੁਕਤ ਹੋ ਜਾਂਦੇ ਹੈ। ਇਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਖ ਰਹੇ ਹੈ, ਬਿਨ ਨਾਮੈ ਜਮਪੁਰ ਜਾਹੇ। ਜਮਾਂ ਦੀ ਪੁਰੀ ਵੀ ਜਾਣਾ ਪੈਂਦਾ, ਧਰਮਰਾਜ ਦੇ ਕੋਲ ਪੇਸ਼ ਹੋਣਾ ਪੈਂਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਧਰਮਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ। ਇਹ ਜੀਵ ਕਿਹੜਾ ਮੂੰਹ ਲੈ ਕੇ ਜਾਵੇਗਾ ਫਿਰ ਧਰਮਰਾਜੇ ਕੋਲ। ਪਰਮੇਸ਼ਰ ਦੇ ਨਾਲ ਕੀਤਾ ਹੋਇਆ ਇਕਰਾਰ ਜ਼ਿੰਦਗੀ ਭਰ ਭੁਲਾ ਦਿੱਤਾ ਹੈ। ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕੇ ਹੋਏ ਨੇ, ਰੱਬ ਦੇ ਨਾਲ ਇਕਰਾਰ ਕੀਤਾ ਸੀ ਨਾ, ਇਹ ਪਰਮਾਤਮਾ ਮੈਨੂੰ ਇਸ ਕੁੰਭੀ ਨਰਕ ਵਿੱਚੋਂ ਬਾਹਰ ਕੱਢ, ਜੀਵਨ ਭਰ ਮੈਂ ਆਪ ਜੀ ਦਾ ਅਹਿਸਾਨ ਨਹੀਂ ਕਦੇ ਭੁੱਲਾਂਗਾ। ਇਹ ਪਰਮਾਤਮਾ ਹਰ ਇੱਕ ਸਵਾਸ ਨਾਲ ਆਪ ਜੀ ਦਾ ਹੀ ਚਿੰਤਨ ਕਰਾਂਗਾ। ਉਹ ਕੀਤਾ ਹੋਇਆ ਇਕਰਾਰ ਭੁਲਾ ਦਿੱਤਾ। ਫਿਰ ਦੁਨੀਆ ਦੀ ਯਾਦ ਵਿੱਚ ਹੀ ਜੀਵਨ ਭਰ ਜੁੜ ਕੇ ਰਿਹਾ। ਸੰਸਾਰ ਦੇ ਵਿਸ਼ੇ ਵਾਸ਼ਨਾ ਵਿਕਾਰਾਂ ਵਿੱਚ ਹੀ ਗਲਤਾਨ ਹੋ ਕੇ ਜੀਵਨ ਲੰਘਾ ਦਿੱਤਾ। ਤੇ ਫਿਰ ਧਰਮਰਾਜੇ ਕੋਲ ਜਾਣਾ, ਉੱਥੇ ਕਿਹੜੇ ਮੂੰਹ ਦੇ ਨਾਲ ਜਾਣਾ ਹੈ, ਕੀ ਜਾ ਕਰਕੇ ਜਵਾਬ ਦੇਣਾ। ਇਸ ਲਈ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਬਿਨ ਨਾਵੈ ਜਮਪੁਰ ਜਾਹੇ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਜੀਵ ਨੂੰ ਜਮ ਦੀ ਪੁਰੀ ਵਿੱਚ ਜਾਣਾ ਪੈਂਦਾ ਹੈ। ਨਾਨਕ ਬਿਨ ਨਾਵੈ ਸੁਖ ਨਹੀਂ। ਹਜ਼ੂਰ ਫਰਮਾਨ ਕਰ ਰਹੇ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਪਰਮ ਸੁਖ ਨਹੀਂ ਪ੍ਰਾਪਤ ਹੋ ਸਕਦਾ। ਬ੍ਰਹਮਾਨੰਦ ਦਾ ਸੁਖ ਨਹੀਂ ਕਦੇ ਵੀ ਪ੍ਰਾਪਤ ਹੋ ਸਕਦਾ। ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਜਿਤਨਾ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਦੁਨੀਆ ਭਰ ਦੇ ਭਾਵੇਂ ਸਾਧਨ ਸਾਧ ਕਰਕੇ ਦੇਖ ਲਵੇ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰ ਕਰਕੇ ਦੇਖ ਲਵੇ,
ਪਰ ਬ੍ਰਹਮਾਨੰਦ ਦਾ ਸੁਖ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ। ਆਏ ਗਏ ਪੁਛਤਾਹੀ, ਕਿਉਂਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਯਤਨ ਕੀਤੇ ਆ ਨਾ ਬ੍ਰਹਮਾਨੰਦ ਦੇ ਸੁਖ ਪਾਵਣੀ ਦੀ, ਹਜੂਰ ਕਹਿੰਦੇ ਆਏ ਗਏ ਪਛਤਾਹੇ, ਉਹ ਤਾਂ ਪਛਤਾਤਾਪ ਕਰਦੇ ਹੋਏ ਕਦੇ ਜਨਮ ਧਾਰਨ ਕਰ ਲਿਆ, ਫਿਰ ਮੌਤ ਦੇ ਮਾਰੇ ਹੋਏ ਮਰ ਗਏ, ਵਾਸ਼ਨਾ ਦੇ ਬੱਝੇ ਹੋਏ ਜਗਤ ਵਿੱਚ ਆ ਗਏ ਤੇ ਫਿਰ ਮੌਤ ਦੇ ਮਾਰੇ ਹੋਏ ਮਰ ਜਾਂਦੇ ਹੈ। ਪਛਤਾਹੇ ਕੇਵਲ ਪਛਤਾਵਾ ਹੀ ਉਹਨਾਂ ਦੇ ਪੱਲੇ ਪੈਂਦਾ ਹੈ, ਨਾਮ ਜਪਣ ਤੋਂ ਬਿਨਾਂ ਜਿਨ੍ਹਾਂ ਨੇ ਵੀ ਯਤਨ ਕੀਤਾ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਹੈ, ਹੇ ਪ੍ਰਾਣਾ ਧਾਰੀ ਜੀ, ਪਰਮੇਸ਼ਰ ਦੇ ਨਾਮ ਜਪਣੇ ਕਰਕੇ ਹੀ ਬ੍ਰਹਮਾਨੰਦ ਦੇ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਚਿੰਤਾ ਧਾਵਤ ਰਹਿ ਗਈ, ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਦਾ ਮਨ ਚਿੰਤਾਵਾਂ ਤੋਂ ਰਹਿਤ ਹੋ ਕੇ ਚਿੰਤਨ ਦੇ ਵਿੱਚ ਲੀਨ ਹੋ ਗਿਆ ਹੈ। ਚਿੰਤਾ ਬਾਰ-ਬਾਰ ਕਦੇ ਪਦਾਰਥਾਂ ਦੀ, ਧਨ ਦੀ, ਪਰਿਵਾਰ ਦੀ ਚਿੰਤਾ ਕਰਨੀ, ਤੇ ਚਿੰਤਨ ਦਾ ਆਖਰੀ ਅਰਥ ਹੈ ਯਾਦ, ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਵਾਹਿਗੁਰੂ ਦਾ ਸਿਮਰਨ ਕਰਨਾ। ਚਿੰਤਾ ਅਤੇ ਚਿੰਤਨ ਇਹਦੇ ਵਿੱਚ ਫਰਕ ਹੈ। ਚਿੰਤਾ ਕਹਿੰਦੇ ਕਿ ਚਿਖਾ ਦੇ ਬਰਾਬਰ ਹੁੰਦੀ ਹੀ ਹੈ। ਮਨ ਵਿੱਚ ਚਿਖਾ ਸਾਧ ਸੰਗਤ ਜੀ ਚਿੰਤਾ ਲੱਗੀ ਹੋਵੇ ਤੇ ਚਿਖਾ ਦੇ ਵਾਂਗ ਜੀਵ ਦਾ ਹਿਰਦਾ ਸੜਦਾ ਰਹਿੰਦਾ ਹੈ, ਮਨ ਨੂੰ ਕਦੇ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ, ਮਨ ਸੀਤਲ ਨਹੀਂ ਹੁੰਦਾ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਚਿੰਤਾ ਧਾਵਤ ਰਹਿ ਗਏ। ਜਿਹੜਾ ਚਿੰਤਾ ਦੇ ਵਿੱਚ ਮਨ ਧਾਵਦਾ ਸੀ ਨਾ, ਗੁਰਮੁਖ ਪਿਆਰਿਆਂ ਦਾ ਰਹਿ ਗਿਆ ਹੈ, ਗੁਰਮੁਖ ਪਿਆਰਿਆਂ ਦਾ ਮਨ ਇਕਾਗਰ ਹੋ ਗਿਆ ਹੈ। ਤਾਂ ਮਨ ਪਿਆ ਆਨੰਦ, ਪਰਮੇਸ਼ਰ ਦਾ ਨਾਮ ਜਪਣੇ ਕਰਕੇ ਮਨ ਦੇ ਵਿੱਚ ਘਣਾ ਆਨੰਦ ਪ੍ਰਾਪਤ ਹੋਇਆ ਹੈ। ਜਿਨ੍ਹਾਂ ਦਾ ਮਨ ਚਿੰਤਾ ਤੋਂ ਰਹਿਤ ਹੋ ਕੇ ਚਿੰਤਨ ਦੇ ਵਿੱਚ ਲੱਗ ਗਿਆ ਹੈ। ਗੁਰ ਪ੍ਰਸਾਦੀ ਬੁਝਿਐ, ਗੁਰਾਂ ਦੀ ਕਿਰਪਾ ਦੁਆਰਾ ਹੀ ਸਾਧ ਸੰਗਤ ਜੀ ਪਰਮੇਸ਼ਰ ਦੇ ਸਰੂਪ ਨੂੰ ਬੁੱਝਿਆ ਜਾ ਸਕਦਾ ਹੈ। ਜਿਨ੍ਹਾਂ ਨੇ ਸਵੈ ਸਰੂਪ ਨੂੰ ਬੁੱਝਿਆ ਉਹਨਾਂ ਨੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਬੁੱਝਿਆ ਹੈ। ਸਾ ਧਨ ਸੁਤੀ ਨਚਿੰਦਾ, ਹਜੂਰ ਕਹਿੰਦੇ ਉਹ ਜੀਵ ਰੂਪ ਸਾਖੀ ਨੇ ਨਿਸ਼ਚਿੰਤ ਹੋ ਕਰਕੇ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਰੂਪ ਸੇਜਾ ਦੇ ਸੌਣਾ ਕੀਤਾ, ਜਿਸ ਨੇ ਗੁਰ ਪ੍ਰਸਾਦੀ ਬੁੱਝੀ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਿਸ ਨੇ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲਿਆ ਹੈ ਕਿ ਅਕਾਲ ਪੁਰਖ ਪਰਮੇਸ਼ਰ ਜੋ ਪਾਦੀ ਸਰੂਪ ਹੈ ਮੇਰੇ ਹਿਰਦੇ ਰੂਪੀ ਘਰ ਦੇ ਅੰਦਰ ਹੈ। ਸਾ ਧਨ ਸੁਤੀ ਨਿਚਿੰਦ, ਧਨ ਨਾਮ ਇਸਤਰੀ ਦਾ ਹੈ ਤੇ ਜੀਵ ਰੂਪ ਸਾਖੀ ਕਹਿੰਦੇ ਨਿਸ਼ਚਿੰਤ ਹੋ ਕਰਕੇ ਵਾਹਿਗੁਰੂ ਦੀ ਸਰੂਪ ਰੂਪੀ ਸੇਜਾ ਦੇ ਫਿਰ ਸੌਣਾ ਕੀਤਾ, ਭਾਵ ਪਰਮੇਸ਼ਰ ਦੇ ਸਰੂਪ ਦੀ ਅਭੇਰਤਾ ਦਾ ਆਨੰਦ ਪਾਇਆ ਹੈ। ਜਿਨ ਕਾ ਪੂਰਬ ਲਿਖਿਆ, ਜਿਨ੍ਹਾਂ ਵਡਭਾਗੇ ਜੀਵਾਂ ਦੇ ਪੂਰਬਲੇ ਨਿਸ਼ਕਾਮ ਕਰਮ ਪਰਮੇਸ਼ਰ ਨੇ ਲਿਖ ਕਰਕੇ ਪਾ ਦਿੱਤੇ ਹਨ। ਤਿਨਾ ਭੇਟਿਆ ਗੁਰ ਗੋਬਿੰਦ, ਤਿਨਾਂ ਨੇ ਗੋਬਿੰਦ ਪਰਮੇਸ਼ਰ ਸਰੂਪ ਪੂਰੇ ਸਤਿਗੁਰੂ ਜੀ ਨਾਲ ਮਿਲਣਾ ਕੀਤਾ ਹੈ। ਨਾਨਕ ਸਹਜੇ ਮਿਲ ਰਹੇ, ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹ ਸੁਦੇ ਸਿੱਧ ਹੀ ਵਾਹਿਗੁਰੂ ਦੇ ਨਾਲ ਮਿਲ ਰਹੇ ਹੈ। ਸਹਜੇ ਅਡੋਲ ਅਵਸਥਾ ਵਿੱਚ ਪਰਮੇਸ਼ਰ ਦੇ ਨਾਲ ਮਨ ਕਰਕੇ ਮਿਲ ਰਹੇ ਹਨ। ਹਰ ਪਾਇਆ ਪਰਮਾਨੰਦ, ਜੋ ਪਰਮ ਆਨੰਦ ਸਰੂਪ ਪਰਮਾਤਮਾ ਹੈ ਉਸ ਵਾਹਿਗੁਰੂ ਨੂੰ ਗੁਰਮੁਖ ਪਿਆਰਿਆਂ ਨੇ ਪਾ ਲਿਆ ਹੈ। ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਕਰਕੇ ਸਤਿਗੁਰੂ ਜੀ ਵਾਲੇ ਬਣ ਜਾਣਾ ਕੀਤਾ, ਪੂਰੇ ਸਤਿਗੁਰੂ ਜੀ ਦੀ ਜੀਵਨ ਵਿੱਚ ਪ੍ਰਾਪਤੀ ਕੀਤੀ ਹੈ। ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਕੀਤਾ, ਪੂਰਨ ਪਰਮਾਨੰਦ ਜੋ ਪਰਿਪੂਰਵਕ ਪਰਮ ਆਨੰਦ ਸਰੂਪ ਪਰਮੇਸ਼ਰ ਹੈ, ਉਸ ਵਾਹਿਗੁਰੂ ਦੇ ਸਰੂਪ ਨੂੰ ਗੁਰਮੁਖ ਪਿਆਰਿਆਂ ਨੇ ਪ੍ਰਾਪਤ ਕਰ ਲਿਆ ਹੈ। ਸਤਿਗੁਰ ਸੇਵਨ ਆਪਣਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਸੇਵਾ ਕੀਤੀ ਹੈ। ਕਿਉਂਕਿ ਸਾਧ ਸੰਗਤ ਜੀ, ਜੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਜਾਣਨਾ ਕਰੀਏ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦਾ ਭਜਨ ਵੀ ਸਿਰ ਮੱਥੇ ਮੰਨਾਂਗੇ। ਜੇ ਗਰੀਬ ਨਵਾਜ ਸਤਿਗੁਰੂ ਜੀ ਨੂੰ ਕੋਈ ਆਪਣਾ ਜਾਣ ਕਰਕੇ ਸੇਵਾ ਕਰਦਾ ਹੈ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ, ਹੇ ਸਤਿਗੁਰੂ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨਾਲ ਨਿਭਣ ਵਾਲਾ ਨਹੀਂ ਹੈ।
ਜਿਵੇਂ ਆਪਣੇ ਪਰਿਵਾਰ ਵਾਲਿਆਂ ਤੇ ਸਖੇ ਸੰਬੰਧੀਆਂ ਤੇ ਜਿਨ੍ਹਾਂ ਦੇ ਨਾਲ ਗੂੜੀ ਮਿੱਤਰਤਾ ਹੋਵੇ ਤੇ ਬੜਾ ਵਿਸ਼ਵਾਸ ਹੁੰਦਾ ਹੈ। ਤੇ ਔਖੇ ਸਮੇਂ ਮੇਰੀ ਤੁਸਾਂ ਨੇ ਸਹਾਇਤਾ ਕਰਨੀ ਹੈ, ਔਕੜ ਦੇ ਸਮੇਂ ਮੇਰਾ ਸਾਥ ਦੇਣਾ। ਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਿਸ਼ਚੈ ਕਰਕੇ ਜਾਣਿਆ ਹੈ, हे ਸਤਿਗੁਰੂ ਜੀ, ਆਪ ਜੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਲੋਕ ਪਰਲੋਕ ਦੇ ਵਿੱਚ ਨਾਲ ਨਿਭਣ ਵਾਲੇ ਹੋ। ਜਿਨ੍ਹਾਂ ਨੇ ਭਰੋਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਣਿਆ ਕਿ ਸਤਿਗੁਰੂ ਜੀ ਮਹਾਰਾਜ ਤੁਸੀਂ ਆਪਣੇ ਹੋ, ਮਹਾਰਾਜ ਤੁਹਾਡੇ ਤੋਂ ਬਿਨਾਂ ਵੱਧ ਕਰਕੇ ਮਹਾਰਾਜ ਸਾਡੀ ਕੋਈ ਰੱਖਿਆ ਕਰਨ ਵਾਲਾ ਨਹੀਂ। ਐਸੇ ਭਾਵਨਾ ਸਹਿਤ ਨਿਸ਼ਚੈ ਕਰਕੇ ਜਿਨ੍ਹਾਂ ਗੁਰਮੁਖਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਸੇਵਾ ਕੀਤੀ ਹੈ, ਗੁਰ ਸ਼ਬਦੀ ਵਿਚਾਰ ਔਰ ਗੁਰੂ ਸ਼ਬਦ ਦੁਆਰਾ ਪਰਮੇਸ਼ਰ ਦੇ ਸਰੂਪ ਦੀ ਵਿਚਾਰ ਕੀਤੀ ਹੈ, ਅਥਵਾ ਗੁਰ ਸ਼ਬਦੀ ਵਿਚਾਰ ਕਿਹਨਾਂ ਨੇ ਨਿਸ਼ਚੈ ਕਰਕੇ ਸਤਿਗੁਰੂ ਜੀ ਨੂੰ ਆਪਣੇ ਜਾਣਿਆ, ਜਿਨ੍ਹਾਂ ਨੇ ਗੁਰੂ ਸ਼ਬਦ ਦੁਆਰਾ ਵਿਚਾਰ ਕੀਤੀ ਹੈ। ਵਿਚਾਰਵਾਨ ਪੁਰਖਾਂ ਵਡਭਾਗਿਆਂ ਨੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਜਾਣਿਆ ਹੈ। ਸਤਿਗੁਰ ਕਾ ਭਾਣਾ ਮੰਨ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਡਭਾਗੇ ਪੁਰਖ ਪੂਰੇ ਸਤਿਗੁਰੂ ਜੀ ਦੇ ਬਾਣੀ ਨੂੰ ਸਤ ਕਰਕੇ ਮੰਨਦੇ ਹਨ, ਸਤਿਗੁਰੂ ਜੀ ਦੀ ਰਜ਼ਾ ਨੂੰ ਨਿਸ਼ਚੈ ਕਰਕੇ ਧਾਰਨ ਕਰਦੇ ਹੈ, ਹਜੂਰ ਦੀ ਦਰਸਾਈ ਹੋਈ ਮਰਜ਼ਾਦਾ ਅਨੁਸਾਰ ਜੀਵਨ ਨਿਰਵਾਹ ਕਰਦੇ ਹਨ। ਹਰ ਨਾਮ ਰਖੈ ਉਰ ਧਾਰ। ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਔਰ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ ਹੈ, ਅਥਵਾ ਜੋ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਦਰਸਾਈ ਹੋਈ ਮਰਜ਼ਾਦਾ ਅਨੁਸਾਰ ਜੀਵਨ ਨਿਰਵਾਹ ਕਰਦੇ ਹੈ। ਹਰ ਨਾਮ ਰੱਖੈ ਉਰ ਧਾਰ, ਉਹਨਾਂ ਵਡਭਾਗਿਆਂ ਗੁਰਮੁਖਾਂ ਨੇ ਹੀ ਔਰ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਕੇ ਰੱਖਿਆ ਹੈ। ਕਿਉਂਕਿ ਸਾਧ ਸੰਗਤ ਜੀ, ਪਰਮਾਰਥ ਦੇ ਰਸਤੇ ਤੇ ਸਭ ਤੋਂ ਪਹਿਲਾਂ ਮਰਜ਼ਾਦਾ ਹੈ। ਮਰਜ਼ਾਦਾ ਕੱਲ ਵੀ ਬੇਨਤੀ ਕੀਤੀ ਸੀ ਕਿ ਸਤਿਪੁਰਸ਼ਾਂ ਦੇ ਇਹ ਵਚਨ ਹਨ, ਮਰਜ਼ਾਦਾ ਦੇ ਵਿੱਚੋਂ ਹੀ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮ ਕਰਕੇ ਹੀ ਗਿਆਨ ਪੈਦਾ ਹੁੰਦਾ ਹੈ, ਤੇ ਗਿਆਨ ਕਰਕੇ ਫਿਰ ਪ੍ਰਕਾਸ਼ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਮਰਜ਼ਾਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਸਤਿਗੁਰੂ ਜੀ ਦੀ ਬਣਾਈ ਹੋਈ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ, ਨਾਮ ਰੱਖੈ ਹਰ ਉਰ ਧਾਰ, ਉਹਨਾਂ ਨੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਐਥੈ ਓਥੈ ਮੰਨਿਆ ਨਾ। ਉਹ ਗੁਰਮੁਖ ਪਿਆਰੇ ਐਥੈ ਲੋਕ ਤੇ ਓਥੈ ਪਰਲੋਕ, ਦੋਹਾਂ ਲੋਕਾਂ ਵਿੱਚ ਮੰਨਣ ਯੋਗ ਹੁੰਦੇ ਆ ਜੋ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦੇ ਹਨ। ਹਜੂਰ ਦਾ ਫਰਮਾਨ ਆਉਂਦਾ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਵੇ ਤੇ ਸਭ ਥਾਵਾਂ ਤੇ ਜੈ ਜੈਕਾਰ ਹੁੰਦੀ ਹੈ, ਸਭ ਥਾਵਾਂ ਤੇ ਹਰ ਕੋਈ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਾਣਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਲੋਕ ਪਰਲੋਕ ਵਿੱਚ ਉਹ ਮੰਨਣ ਯੋਗ ਹੋ ਜਾਂਦੇ ਹਨ। ਅੱਜ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਮਹਾਂਪੁਰਸ਼ਾਂ ਦਾ ਸਾਧ ਸੰਗਤ ਜੀ, ਜੇ ਮਾਣ ਸਤਿਕਾਰ ਸਭ ਥਾਵਾਂ ਤੇ ਹੈ ਨਾ, ਪਰਮੇਸ਼ਰ ਦੇ ਨਾਮ ਦੀ ਕਰਕੇ ਹੈ, ਵਾਹਿਗੁਰੂ ਦੀ ਭਗਤੀ ਕਰਨੇ ਕਰਕੇ ਹੈ। ਜਿਤਨੇ ਵੀ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਅੱਜ ਯਾਦ ਕਰਦੇ ਆਣਾ, ਭਾਵੇਂ ਸਰੀਰ ਕਰਕੇ ਸਾਡੇ ਵਿੱਚ ਨਹੀਂ ਮੌਜੂਦ ਨੇ, ਪਰ ਫਿਰ ਵੀ ਸਾਧ ਸੰਗਤ ਜੀ ਕਿੰਨੇ ਉਤਸ਼ਾਹ ਤੇ ਚਾਵਾਂ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ, ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਸੀਗਾ, ਵਾਹਿਗੁਰੂ ਦੇ ਨਾਮ ਸ਼ਬਦ ਦਾ ਅਭਿਆਸ ਕੀਤਾ। ਇਸ ਲਈ ਹਜੂਰ ਕਹਿੰਦੇ ਐਥੈ ਉਥੈ ਮੰਨੀਆ ਨਾ, ਲੋਕ ਪਰਲੋਕ ਵਿੱਚ ਉਹ ਗੁਰਮੁਖ ਪਿਆਰੇ ਮੰਨੇ ਜਾਂਦੇ ਹਨ, ਅਥਵਾ ਐਸ ਲੋਕ ਅਤੇ ਪਰਲੋਕ ਵਿੱਚ ਉਹਨਾਂ ਦਾ ਹੁਕਮ ਚੱਲਦਾ ਹੈ। ਹਰ ਨਾਮ ਲੱਗੇ ਵਪਾਰ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਵਿੱਚ ਲੱਗਣਾ ਕੀਤਾ ਹੈ, ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌ ਸੁਬਾਰੀ, ਸੰਤੋਖ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਹਿੰਦੇ ਕਿਸੇ ਨੇ ਕਾਂਸੀ ਦਾ, ਤਾਂਬੇ ਦਾ, ਕੋਈ ਸੋਨੇ ਆਦਿਕ ਦਾ, ਚਾਂਦੀ ਦਾ, ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਹੈ।
ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ। ਵਪਾਰ ਕੈਸਾ? ਆਪ ਜਪੈ ਅਵਰਹ ਨਾਮ ਜਪਾਵੈ। ਆਪ ਨਾਮ ਜਪਣਾ ਤੇ ਹੋਰ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਨਾਮ ਜਪਾਵਣਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਜੋ ਸਤਿਪੁਰਸ਼ ਹਨ ਉਹ ਲੋਕ ਅਤੇ ਪਰਲੋਕ ਵਿੱਚ ਮੰਨਣ ਯੋਗ ਹਨ। ਗੁਰਮੁਖ ਸ਼ਬਦ ਸਿਆਪਦੇ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸ਼ਬਦ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਸਿਆਣ ਲਿਆ ਹੈ। ਤਿਤ ਸਾਚੈ ਦਰਬਾਰ। ਉਸ ਪਰਮੇਸ਼ਰ ਦੇ ਸੱਚੇ ਦਰਬਾਰ ਦੇ ਵਿੱਚ ਉਹ ਪ੍ਰਵਾਨ ਹੋ ਗਏ ਹਨ। ਜਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵੀ ਫਰਮਾਨ ਕੀਤਾ। ਹਜ਼ੂਰ ਕਹਿੰਦੇ ਆ ਨਾ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹ ਪਾਈਆ ਠਾਉ। ਪਰਮੇਸ਼ਰ ਦੇ ਦਰ ਤੇ ਉਹ ਮੰਨਣ ਯੋਗ ਹੁੰਦੇ ਆ। ਪਰਮਾਤਮਾ ਦੇ ਦਰ ਤੇ ਪ੍ਰਵਾਨਿਕ ਹੋ ਜਾਂਦੇ ਹਨ। ਸੱਚਾ ਸੌਦਾ ਖਰਚ ਸੱਚ। ਐਸੇ ਵਡਭਾਗੇ ਜੀਵਾਂ ਦਾ ਸਾਧ ਸੰਗਤ ਜੀ ਜੀਵਨ ਹੈ। ਉਹ ਪਰਮੇਸ਼ਰ ਦੇ ਨਾਮ ਦਾ ਹੀ ਸੌਦਾ ਖਰੀਦਦੇ ਗੁਰੂ ਚਰਨਾਂ ਵਿੱਚੋਂ ਤੇ ਵਪਾਰ ਵੀ ਪਰਮੇਸ਼ਰ ਦੇ ਨਾਮ ਦਾ ਹੀ ਕਰਦੇ ਹਨ। ਅੰਤਰ ਪ੍ਰੇਮ ਪਿਆਰ। ਕਿਉਂਕਿ ਉਹਨਾਂ ਦੇ ਅੰਤःਕਰਣ ਵਿੱਚ ਪਿਆਰੇ ਪਰਮੇਸ਼ਰ ਦਾ ਪਿਆਰ ਲੱਗਾ ਹੈ ਅਥਵਾ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਹਿਰਦੇ ਅੰਦਰ ਪਿਆਰ ਹੈ। ਹੋਰ ਦੁਨੀਆ ਦੇ ਪਦਾਰਥ ਤੁਛ ਜਾਣ ਕਰਕੇ ਉਹਨਾਂ ਨੇ ਤਿਆਗ ਦਿੱਤੇ ਹਨ। ਮਨ ਕਰਕੇ ਕੋਈ ਪ੍ਰੇਮ ਨਹੀਂ ਹੈ ਦੁਨੀਆ ਦੇ ਧਨ ਪਦਾਰਥਾਂ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਅੰਤਰ ਪ੍ਰੇਮ ਪਿਆਰ। ਕਿਉਂਕਿ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ ਤੇ ਜਿਨ੍ਹਾਂ ਦਾ ਪਿਆਰ ਪਰਮੇਸ਼ਰ ਦੇ ਚਰਨਾਂ ਨਾਲ ਹੈ, ਦੁਨੀਆ ਨੂੰ, ਸਾਰੀ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਦੇ ਧਨ ਪਦਾਰਥਾਂ ਨੂੰ ਨਾਸ਼ਵੰਤ ਜਾਣ ਕਰਕੇ ਹਿਰਦੇ ਅੰਦਰ ਉਹਦਾ ਪ੍ਰੇਮ ਨਹੀਂ ਧਾਰਨ ਕਰਦੇ। ਕੇਵਲ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹਨ। ਜਮ ਕਾਲ ਨੇੜ ਨ ਆਵਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਡਭਾਗੇ ਗੁਰਮੁਖਾਂ ਦੇ ਨੇੜੇ ਜਮ ਕਾਲ ਨਹੀਂ ਆਵਦਾ ਜਾਂ ਧਰਮਰਾਜੇ ਜੀ ਕਾਲ ਕਰਨ ਵਾਲੇ ਦੂਤ ਨੇੜੇ ਨਹੀਂ ਆਉਂਦੇ। ਆਪ ਬਖਸ਼ੇ ਕਰਤਾਰ। ਜਿਨ੍ਹਾਂ ਨੂੰ ਪਰਮੇਸ਼ਰ ਨੇ ਕਰਤਾਰ ਵਾਹਿਗੁਰੂ ਨੇ ਆਪ ਬਖਸ਼ ਦਿੱਤਾ ਹੈ। ਜਿਨ੍ਹਾਂ ਤੇ ਐਸੀ ਬਖਸ਼ਿਸ਼ ਕਰ ਦਿੱਤੀ, ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ ਦਿੱਤੀ ਹੈ, ਧਰਮਰਾਜੇ ਦੇ ਦੂਤ ਉਹਨਾਂ ਦੇ ਨੇੜੇ ਨਹੀਂ ਕਦੇ ਵੀ ਜਾਂਦੇ। ਨਾਨਕ ਨਾਮ ਰਤੇ ਸੇਤਨ ਬੰਤਾ। ਨਾਨਕ ਨਾਮ ਰਤੇ ਸੇਤਨਵੰਤ ਹੈ ਨਾ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਵਿੱਚ ਰਤੇ ਹੈ ਨਾ, ਸੇ ਧਨਵੰਤ ਹੈਨ। ਹੈਨ ਇੱਥੇ ਵਿਸਰਾਮ ਆਵਣਾ ਕਿ ਪਰਮੇਸ਼ਰ ਦੇ ਨਾਮ ਜਪਣ ਵਾਲੇ ਜਿਹੜੇ ਉਹ ਸੱਚੇ ਧਨ ਵਾਲੇ ਪੁਰਖ ਜਾਣਨਾ ਕਰੋ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੀ ਸੁਰਤੀ ਬਿਰਤੀ ਜੋੜ ਕਰਕੇ ਰੱਖੀ ਹੈ। ਜੋ ਮਨ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਤਦਾਕਾਰ ਹੋ ਕਰਕੇ ਰਹਿੰਦੇ ਹੈ, ਉਹਨਾਂ ਨੂੰ ਸੱਚੇ ਧਨਵਾਨ ਪੁਰਖ ਜਾਣਨਾ ਕਰੋ। ਭਾਗ ਅਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਐਸੇ ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਧਨ ਦੇ ਨਾਲ ਚਿੱਤ ਜੋੜ ਕੇ ਰੱਖਿਆ, ਹਜੂਰ ਕਹਿੰਦੇ ਉਹਨਾਂ ਨੂੰ ਸੱਚੇ ਧਨਵਾਨ ਜਾਣਨਾ ਕਰੋ। ਨਿਰਧਨ ਹੋਰ ਸੰਸਾਰ। ਹੋਰ ਜਿਤਨਾ ਵੀ ਸੰਸਾਰ ਹੈ ਨਾ, ਭਾਵੇਂ ਦੁਨੀਆ ਭਰ ਦਾ ਸਾਰਾ ਧਨ ਪਦਾਰਥ ਇਕੱਠਾ ਕਰ ਲੈਣ, ਪਰ ਪਰਮਾਤਮਾ ਦੀ ਨਜ਼ਰਾਂ ਵਿੱਚ ਉਹ ਕੰਗਾਲ ਹੀ ਹਨ, ਨਿਰਧਨ ਹਨ। ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਉਹਨਾਂ ਨੂੰ ਕੰਗਾਲ ਹੀ ਜਾਣਨਾ ਕਰੋ। ਜਨ ਕੀ ਟੇਕ ਹਰ ਨਾਮ ਹਰ ਬਿਨ, ਨਾਵੈ ਠਬਰ ਨ ਠਾਉ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਫਿਰ ਪੜੋ ਜੀ। ਜਨ ਕੀ ਟੇਕ ਹਰ ਨਾਮ ਬਿਨ। ਜਨ ਕੀ ਟੇਕ ਹਰ ਨਾਮ ਹਰ, ਇੱਥੇ ਵਿਸਰਾਮ ਆਵਣਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਆ, ਜਨ ਕੀ ਟੇਕ ਹਰ ਨਾਮ ਹਰ, ਕਿ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਟੇਕ ਹੈ ਨਾ, ਆਸਰਾ ਹੈ, ਉਹ ਹੈ ਪਰਮਾਤਮਾ ਦਾ ਨਾਮ।
ਜਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸਿੱਖਾਂ ਨੇ ਮਹਾਰਾਜ ਕਿ ਕਿਸ ਦਾ ਆਸਰਾ ਤੱਕਣਾ ਚਾਹੀਦਾ। ਹਜ਼ੂਰ ਨੇ ਫਰਮਾਨ ਕੀਤਾ ਸੀ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਉਸ ਪਰਮਾਤਮਾ ਦੀ ਟੇਕ ਲੈਣੀ ਚਾਹੀਦੀ ਹੈ, ਵਾਹਿਗੁਰੂ ਦੇ ਚਰਨਾਂ ਦਾ ਆਸਰਾ ਤੱਕਣਾ ਚਾਹੀਦਾ ਹੈ, ਜਿਸ ਦੁਆਰਾ ਸਾਰੇ ਹੀ ਦੁੱਖ ਨਾਸ਼ ਹੋ ਜਾਂਦੇ ਹੈ। ਇਸ ਲਈ ਪਰਮੇਸ਼ਰ ਦੇ ਪਿਆਰੇ ਜਨਾਂ ਨੇ ਵਾਹਿਗੁਰੂ ਦੇ ਨਾਮ ਦੀ ਹੀ ਟੇਕ ਲਈ ਹੈ, ਜੋ ਸਦਾ ਲਈ ਜੁਗੋ ਜੁਗ ਅਟਲ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਹੈ। ਬਿਨ ਨਾਵੈ ਠਵਰ ਨ ਠਾਊ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਨਾ ਐਸ ਲੋਕ ਵਿੱਚ ਥਾਂ ਹੈ ਤੇ ਨਾ ਪਰਮੇਸ਼ਰ ਦੇ ਦਰ ਤੇ ਪ੍ਰਵਾਨਗੀ ਹੁੰਦੀ ਹੈ। ਬਿਨ ਨਾਵੈ ਠਵਰ ਨ ਠਾਊ, ਹਿਰਦੇ ਰੂਪੀ ਘਰ ਦੀ ਸਥਿਰਤਾ ਵੀ ਨਹੀਂ ਸਾਧ ਸੰਗਤ ਜੀ ਪ੍ਰਾਪਤੀ ਹੁੰਦੀ, ਮਨ ਦੀ ਇਕਾਗਰਤਾ ਨਹੀਂ ਹੁੰਦੀ ਪਰਮੇਸ਼ਰ ਦੇ ਨਾਮ ਤੋਂ ਬਿਨਾ। ਬਿਨ ਨਾਵੈ ਠਾਵਰ ਨਾ ਠਾਓ, ਹਿਰਦਾ ਰੂਪੀ ਜੋ ਘਰ ਹੈ ਇੱਥੇ ਮਨ ਜਿਹੜਾ ਇਹ ਸਥਿਤ ਨਹੀਂ ਹੁੰਦਾ ਪਰਮੇਸ਼ਰ ਦੇ ਨਾਮ ਜਪੇ ਬਿਨਾ। ਇਸ ਲਈ ਵਾਹਿਗੁਰੂ ਦੇ ਪਿਆਰਿਆਂ ਨੇ ਨਾਮ ਦੀ ਹੀ ਸਦਾ ਟੇਕ ਲਈ ਹੈ। ਗੁਰਮਤਿ ਨਾਮ ਮਨ ਵਸੈ, ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਨਾਮ ਮਨ ਦੇ ਵਿੱਚ ਕਿਵੇਂ ਵਸਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰਮਤਿ, ਗੁਰਮਤਿ ਦੇ ਦੁਆਰਾ ਮਨ ਮੱਤਾਂ ਦਾ ਤਿਆਗ ਕਰਕੇ ਗੁਰਮਤਿ ਦੇ ਧਾਰਨੀ ਬਣ ਕੇ ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਦਾ ਹੈ। ਸਹਿਜੇ ਸਹਿਜ ਸਮਾਊ, ਫਿਰ ਸੁਤੇ ਸਿੱਧ ਹੀ ਅਡੋਲ ਹੋ ਕਰਕੇ ਪਰਮੇਸ਼ਰ ਵਿੱਚ ਸਮਾਉਣਾ ਹੋ ਜਾਂਦਾ ਹੈ। ਸਹਿਜੇ ਗਿਆਨ ਦੁਆਰਾ ਸਹਿਜ ਅਡੋਲ ਜੀਵ ਹੋ ਜਾਂਦੇ ਹੈ ਤੇ ਸਮਾਓ ਫਿਰ ਪਰਮੇਸ਼ਰ ਵਿੱਚ ਸਮਾਉਣਾ ਹੋ ਜਾਂਦਾ ਹੈ। ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਬੜ ਭਾਗੀ ਨਾਮ ਤੇ ਆਇਆ, ਵੱਡਿਆਂ ਭਾਗਾਂ ਵਾਲੇ ਜੀਵਾਂ ਨੇ ਹੀ ਪਰਮੇਸ਼ਰ ਦਾ ਨਾਮ ਤੇ ਆਇਆ ਹੈ। ਜੋ ਵਾਹਿਗੁਰੂ ਦਾ ਨਾਮ ਜਪਦੇ ਹੈ ਨਾ, ਜਾਣੋ ਕਿ ਬਹੁਤ ਵੱਡੇ ਭਾਗ ਹਨ। ਪਰ ਸਾਧ ਸੰਗਤ ਜੀ ਸਾਡੀ ਬਦਕਿਸਮਤੀ ਹੈ, ਫੇਰ ਵੀ ਆਖੀ ਜਾਂਦੇ ਆ ਜੀ ਇਹ ਤਾਂ ਵਿਹਲਿਆਂ ਦਾ ਕੰਮ ਹੈ, ਨਾਮ ਜਪਣਾ ਮਾਲਾ ਫੇਰਨੀ, ਗੁਰੂ ਕੀ ਬਾਣੀ ਪੜ੍ਹਨੀ ਤਾਂ ਵਿਹਲਿਆਂ ਦਾ ਕੰਮ ਹੈ। ਇਹ ਸਾਡੀ ਬਹੁਤ ਵੱਡੀ ਅਗਿਆਤ ਹੈ, ਬਹੁਤ ਵੱਡੀ ਬੇਸਮਝਤਾ ਹੈ। ਜੇ ਆਪ ਨਹੀਂ ਨਾਮ ਜਪਿਆ ਜਾਂਦਾ ਤੇ ਜੇ ਕੋਈ ਜਪਦਾ ਹੈ ਨਾ, ਗੁਰੂ ਕੀ ਬਾਣੀ ਪੜ੍ਹਦਾ, ਆਖਣਾ ਇਹਨੂੰ ਵਿਹਲੇ ਨੂੰ ਕੋਈ ਕੰਮ ਨਹੀਂ ਹੈ, ਬਸ ਨਾਮ ਹੀ ਜਪਦਾ ਰਹਿੰਦਾ, ਮਾਲਾ ਹੀ ਫੇਰਦਾ ਰਹਿੰਦਾ ਤੇ ਜਾਂ ਫਿਰ ਗੁਟਕਾ ਸਾਹਿਬ ਲੈ ਕੇ ਪੋਥੀ ਸਾਹਿਬ ਲੈ ਕੇ ਗੁਰਬਾਣੀ ਪੜ੍ਹਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਚਨ ਕਰ ਰਹੇ ਹੈ। ਹਜ਼ੂਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ, ਵਡਭਾਗੀ ਨਾਮ ਤੇ ਆਇਆ। ਵੱਡਿਆਂ ਭਾਗਾਂ ਵਾਲਿਆਂ ਨੇ ਹੀ ਜਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਧਿਆਇਆ ਹੈ। ਅਹਨਸ ਲਾਗਾ ਭਾਉ, ਜਿਨ੍ਹਾਂ ਦੇ ਹਿਰਦੇ ਅੰਦਰ ਇਹ ਦਿਨ ਤੇ ਨਿਸ ਰਾਤ ਦਿਨ ਪਰਮੇਸ਼ਰ ਦੇ ਚਰਨਾਂ ਦਾ ਭਾਵ ਪ੍ਰੇਮ ਲੱਗਾ ਹੈ, ਜਿਨ੍ਹਾਂ ਦਾ ਵਾਹਿਗੁਰੂ ਦੇ ਸਰੂਪ ਦੇ ਨਾਲ ਪਿਆਰ ਲੱਗ ਗਿਆ, ਉਹਨਾਂ ਗੁਰਮੁਖ ਪਿਆਰਿਆਂ ਨੇ ਹਰ ਸਮੇਂ ਪਰਮੇਸ਼ਰ ਦਾ ਨਾਮ ਧਿਆਇਆ ਹੈ। ਜਨ ਨਾਨਕ ਮੰਗੈ ਧੂੜ ਤਿਨਾ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਐਸੇ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਆਓ ਸਦ ਕੁਰਬਾਨ ਜਾਊ, ਕਹਿੰਦੇ ਅਸੀਂ ਸਦਾ ਹੀ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਦੀ ਬਦੌਲਤ ਪਰਮੇਸ਼ਰ ਦਾ ਨਾਮ ਧਿਆਇਆ ਹੈ। ਰਾਤ ਦਿਨ ਕੇਵਲ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਧਾਰਨ ਕੀਤੀ ਹੈ। ਐਸੇ ਵਡਭਾਗੇ ਪੁਰਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ। ਲੱਖ 84 ਮੇਦਨੀ, ਸਤਿਗੁਰੂ ਜੀ ਫਰਮਾਉਂਦੇ ਹੈ ਕਿ 184 ਭਾਵ 84 ਲੱਖ ਜੂਨ ਜੋ ਪੈਦਾ ਕੀਤੀ ਹੋਈ ਹੈ। 84 ਲੱਖ ਜੂਨਾਂ ਵਿੱਚ ਮੇਦਨੀ ਧਰਤੀ ਦੇ ਪੈਦਾ ਕੀਤੇ ਹੋਏ ਛੋਟੇ ਔਰ ਵੱਡੇ ਜਿਹੜੇ ਜੀਵ ਹਨ, ਤਿਸਨਾ ਜਲਤੀ ਕਰੇ ਪੁਕਾਰਾ। ਮੇਦਨੀ ਕਹਿੰਦੇ ਧਰਤੀ ਤੇ ਪੈਦਾ ਹੋਏ 84 ਲੱਖ ਜੀਵ ਜਿਹੜੇ ਜੂਨਾਂ ਹੈ ਨਾ, ਉਹ ਤਿਸਨਾ ਜਲਦੀ ਕਰੇ ਪੁਕਾਰ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਿਆਂ ਹੋਇਆਂ ਪੁਕਾਰਾਂ ਕਰਦੇ ਪਏ ਹੈ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਕਦੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ ਹੈ। ਉਹ ਬਾਰ-ਬਾਰ ਵਿਰਲਾਪ ਕਰਦੇ ਹਨ। ਇਹੋ ਮੋਹ ਮਾਇਆ
ਮਾਇਆ ਸਾ ਪਸਰਿਆ। ਹਜੂਰ ਕਹਿੰਦੇ ਇਹ ਮਾਇਆ ਦਾ ਹੀ ਮੋਹ ਸੰਸਾਰ ਦੇ ਅੰਦਰ ਸਾਰਾ ਪਸਰਿਆ। ਜਾਣੋ ਪਰਮੇਸ਼ਰ ਨੇ ਮਾਇਆ ਦੀ ਮੋਹ ਮਮਤਾ ਹੀ ਸਾਰੇ ਸੰਸਾਰ ਦੇ ਅੰਦਰ ਪਸਾਰੀ ਹੋਈ ਹੈ। ਇਹ ਸਾਰਾ ਜਗਤ ਕੀ ਹੈ? ਮਾਇਆ ਰੂਪ ਹੈ। ਜੋ ਕੁਝ ਵੀ ਸੰਸਾਰ ਅੰਦਰ ਨਜ਼ਰ ਆ ਰਿਹਾ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾ ਰੰਗਾ ਦੀ ਮਾਇਆ ਪਰਮੇਸ਼ਰ ਨੇ ਪੈਦਾ ਕੀਤੀ ਹੈ। ਇਸ ਲਈ ਪਾਤਸ਼ਾਹ ਕਹਿੰਦੇ ਆ ਹਜੂਰ ਨੇ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸੰਸਾਰ ਦੇ ਤਮਾਮ ਜੀਵਾਂ ਨੂੰ ਪੈਦਾ ਕੀਤਾ ਹੈ, ਇਹ ਮੋਹ ਮਾਇਆ ਪਸਰਿਆ। ਜਾਣੋ ਕਿ ਮੋਹ ਮਾਇਆ ਦਾ ਜਾਲ ਹੀ ਪਰਮੇਸ਼ਰ ਨੇ ਪਸਾਰਿਆ ਹੈ। ਨਾਲ ਚੱਲੈ ਨਾ ਅੰਤੀ ਬਾਰ। ਤੇ ਮੋਹ ਮਮਤਾ ਦਾ ਜਾਲ ਇਹਦੇ ਵਿੱਚ ਜੀਵ ਜਦੋਂ ਪੈ ਜਾਂਦਾ ਹੈ ਨਾ, ਅਧੀਨ ਹੋ ਜਾਂਦਾ ਹੈ, ਤੇ ਫਿਰ ਕਹਿੰਦਾ ਹੈ ਕਿ ਮੇਰੇ ਧੀਆਂ ਪੁੱਤਰ ਨੇ, ਮੇਰਾ ਪਰਿਵਾਰ ਹੈ, ਮੇਰੀਆਂ ਜ਼ਮੀਨਾਂ ਜਾਇਦਾਦਾਂ ਨੇ। ਪਰਮਾਤਮਾ ਭੁੱਲ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨਾਲ ਚੱਲੇ ਨਾ ਅੰਤੀ ਵਾਰ। ਅੰਤ ਸਮੇਂ ਕੁਝ ਵੀ ਨਾਲ ਚੱਲਦਾ ਨਹੀਂ, ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਪਰ ਮੋਹ ਮਮਤਾ ਦਾ ਐਸਾ ਮੱਤ ਤੇ ਪੜਦਾ ਪੈ ਜਾਂਦਾ ਹੈ ਕਿ ਸਭ ਕੁਝ ਸਾਰਾ ਸੰਸਾਰ ਆਪਣਾ ਹੀ ਜਾਪਦਾ ਹੈ। ਫਿਰ ਕੇਵਲ ਇੱਕ ਰਾਮ ਪਰਾਇਆ, ਪਰਮੇਸ਼ਰ ਜਿਹੜਾ ਉਹ ਪਰਾਇਆ ਲੱਗਦਾ ਹੈ। ਤੇ ਸੰਸਾਰ ਦੇ ਅੰਦਰ ਜੋ ਕੁਝ ਵੀ ਹੈ ਨਾ, ਧਨ ਪਦਾਰਥ ਨੇ, ਸਕੇ ਸੰਬੰਧੀ ਹੈ, ਇਹ ਆਪਣੇ ਲੱਗਣ ਲੱਗ ਪੈਂਦੇ ਆ ਕਿ ਸ਼ਾਇਦ ਸਦਾ ਲਈ ਇਹਨਾਂ ਨੇ ਮੇਰੇ ਨਾਲ ਰਹਿਣਾ। ਪਰ ਹਜੂਰ ਕਹਿੰਦੇ ਆ ਨਾ, ਜਬ ਤੇ ਲਾਮੀ ਹੋਈ ਧਾਈ ਚੱਲੇ ਨਾਹੀ ਇੱਕ ਪੈਰੇ। ਇੱਕ ਕਦਮ ਵੀ ਕੋਈ ਨਾਲ ਨਹੀਂ ਪੁੱਟ ਕੇ ਚੱਲਦਾ, ਇੱਥੋਂ ਤੱਕ ਕਿ ਆਪਣਾ ਸਰੀਰ ਵੀ ਇੱਕ ਕਦਮ ਨਹੀਂ ਪੁੱਟ ਸਕਦਾ ਜਦੋਂ ਅੰਤਲਾ ਸਮਾਂ ਆ ਜਾਂਦਾ ਹੈ। ਤੇ ਹੋਰਨਾਂ ਤੇ ਆਸਾ ਲਾ ਕੇ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਜੀਵ, ਇਹ ਜਾਣੋ ਪਰਮੇਸ਼ਰ ਨੇ ਸਾਰਾ ਮਾਇਆ ਦਾ ਜਾਲ ਹੀ ਜਗਤ ਅੰਦਰ ਪਸਾਰਿਆ ਹੈ। ਬਿਨ ਹਰ ਸਾਂਤ ਨ ਆਵਈ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਕਦੇ ਕਿਸੇ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਈ। ਕਿਸੇ ਆਕੈ ਕਰੀ ਪੁਕਾਰਾ। ਤੇ ਫਿਰ ਕਿਉਂ ਕਿਹਦੇ ਅੱਗੇ ਜਾ ਕਰਕੇ ਤੂੰ ਪੁਕਾਰਾਂ ਕਰਦਾ? ਕਿਸ ਆਗੇ ਕਰੀ ਪੁਕਾਰ? ਫਿਰ ਹੋਰ ਕਿਸੇ ਦੇ ਅੱਗੇ ਜਾ ਕਰਕੇ ਕਿਉਂ ਪੁਕਾਰਾਂ ਕਰਦਾ ਫਿਰਦਾ? ਕਿਉਂ ਦਰ ਦਰ ਦੇ ਨੱਕ ਰਗੜਦਾ ਫਿਰਦਾ ਕਿ ਮੇਰੇ ਮਨ ਨੂੰ ਸ਼ਾਂਤੀ ਆ ਜਾਵੇ? ਜਿਨ੍ਹਾਂ ਦੇ ਆਪਣੇ ਮਨਾਂ ਦੀ ਸ਼ਾਂਤੀ ਭੰਗ ਹੋਈ ਫਿਰਦੀ, ਉਹਨਾਂ ਦੇ ਅੱਗੇ ਜਾ ਕਰਕੇ ਗੋਡੇ ਰਗੜਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਬਿਨ ਹਰ, ਪਰਮੇਸ਼ਰ ਤੋਂ ਬਿਨਾ, ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਿਨਾ ਨਹੀਂ ਕਦੇ ਮਨ ਨੂੰ ਸ਼ਾਂਤੀ ਸਕੂਨ ਪ੍ਰਾਪਤ ਹੋ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹੈ, ਕਿਸ ਆਗੇ ਕਰੀ ਪੁਕਾਰ। ਤੂੰ ਕਿਉਂ ਹੈ ਜੀਵ ਐਵੇਂ ਦਰ ਦਰ ਤੇ ਪੁਕਾਰਾਂ ਕਰਦਾ ਫਿਰਦਾ ਹੈ। ਇਹੋ ਬੜ ਭਾਗੀ ਸਤਿਗੁਰ ਪਾਇਆ। ਹਜੂਰ ਕਹਿੰਦੇ ਵੱਡਿਆਂ ਭਾਗਾਂ ਵਾਲੇ ਨੇ ਪੂਰੇ ਸਤਿਗੁਰੂ ਜੀ ਨੂੰ ਪਾਇਆ ਹੈ। ਪੂਜਿਆ ਬ੍ਰਹਮ ਵਿਚਾਰਾ। ਗੁਰੂ ਸ਼ਬਦ ਦੇ ਵਿਚਾਰ ਦੁਆਰਾ ਉਹਨਾਂ ਵਡਭਾਗਿਆਂ ਨੇ ਬ੍ਰਹਮ ਨੂੰ ਬੁੱਝ ਲਿਆ ਹੈ। ਸਦ ਚੇਤਨ ਆਨੰਦ ਸਰੂਪ ਨੂੰ ਪਹਿਚਾਣਦੇ ਆ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਕੇ ਗੁਰੂ ਸ਼ਬਦ ਦੀ ਵਿਚਾਰ ਕੀਤੀ। ਐਸੇ ਵਿਚਾਰਵਾਨਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਬੁੱਝਿਆ ਹੈ। ਤਿਸਨਾ ਅਗਨ ਸਾ ਬੁਝ ਗਈ। ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ, ਉਹਨਾਂ ਵਡਭਾਗੇ ਗੁਰਮੁਖਾਂ ਦੀ ਤ੍ਰਿਸ਼ਨਾ ਦੀ ਅੱਗ ਔਰ ਜਿਹੜੇ ਕੀਤੇ ਹੋਏ ਗੁਨਾਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਹੀ ਬੁੱਧ ਜਾਣਾ ਕੀਤੇ ਹਨ। ਜਨ ਨਾਨਕ ਹਰ ਉਰ ਧਾਰਾ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਔਰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ, ਵਾਹਿਗੁਰੂ ਦੀ ਯਾਦ ਨੂੰ ਆਪਣੇ ਹਿਰਦੇ ਅੰਦਰ ਪਰਪੱਕ ਕਰ ਲਿਆ, ਕਦੇ ਵੀ ਪਰਮਾਤਮਾ ਨੂੰ ਹਿਰਦਿਓਂ ਵਿਸਾਰਦੇ ਨਹੀਂ। ਹਜੂਰ ਕਹਿੰਦੇ ਉਹਨਾਂ ਦਾ ਮਨ ਜਿਹੜਾ ਹੈ ਸ਼ਾਂਤੀ ਦੇ ਵਿੱਚ ਹੈ। ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦਿਓਂ ਤ੍ਰਿਸ਼ਨਾ ਦੀ ਅੱਗ ਜਿਹੜੀ ਲਟ ਲਟ ਕਰਦੀ ਹੋਈ ਬੁੱਧ ਜਾਣਾ ਕੀਤੀ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਜਲ ਨੂੰ ਧਾਰਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ
ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਬੜ ਭਾਗੀ ਸਤਿਗੁਰ ਪਾਇਆ, ਬੁਝਿਆ ਬ੍ਰਹਮ ਵਿਚਾਰ। ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।